ਉਹ ਇਸ ਵੇਲੇ ਸਾਡੀ ਫੈਕਟਰੀ ਦੁਨੀਆ ਦੀ ਸਭ ਤੋਂ ਵੱਡੀ ਫੈਕਟਰੀ ਹੈ ਫੁੱਟਬਾਲ ਬਣਾਉਣ ਵਾਲੀ। ਬਾਅਦ ਮਹੀਨੇ ਅੱਲਾ ਦਾ ਸ਼ੁਕਰ ਹੈ ਅਸੀਂ 17 ਲੱਖ ਬਾਲ ਵੀ ਬਣਾਏ। ਕੋਈ ਕਿਸੇ ਨੂੰ ਪਲੇਟ 'ਚ ਰੱਖ ਕੇ ਕੁਛ ਨਹੀਂ ਦਿੰਦਾ। ਇੰਟਰਨੈਸ਼ਨਲ ਕੰਪੀਟੀਸ਼ਨ ਹੁੰਦਾ ਹੈ ਔਰ ਤੁਸੀਂ ਇੰਟਰਨੈਸ਼ਨਲ ਕੰਪੀਟੀਸ਼ਨ ਨੂੰ ਉਸੇ ਤਰੀਕੇ ਨਾਲ ਹੀ ਓਵਰ ਕਰ ਸਕਦੇ ਹੋ ਜਿਹੜਾ ਦੁਨੀਆ ਦੇ ਤਰੀਕੇ ਹਨ। ਉਹਦੇ ਵਿੱਚ ਨੰਬਰ 1 R&D ਹੈ, ਰਿਸਰਚ ਹੀ ਹੈਗੀ ਹੈ। ਅੱਲਾ ਦਾ ਸ਼ੁਕਰ ਹੈ ਸਾਡੀ ਫੈਕਟਰੀ 'ਚ ਇਸ ਵੇਲੇ ਕੋਈ 70 ਤੋਂ ਜ਼ਿਆਦਾ ਇੰਜੀਨੀਅਰ ਕੰਮ ਕਰਦੇ ਪਏ ਹਨ ਮੁਖਤਲਿਫ, ਜਿਸ ਤਰ੍ਹਾਂ ਮੈਗਾਟ੍ਰੋਨਿਕਸ ਦੇ ਮਕੈਨੀਕਲ ਇੰਜੀਨੀਅਰ ਨੇ, ਕੈਮੀਕਲ ਇੰਜੀਨੀਅਰ ਨੇ। ਮਤਲਬ ਪੁਰਾਣੇ ਤਰੀਕੇ ਨਾਲ ਉਹ ਬੜਾ ਮੁਸ਼ਕਿਲ ਹੈਗਾ ਕਿ ਅਸੀਂ ਦੁਨੀਆ ਨੂੰ ਕੰਪੀਟ ਕਰੀਏ। ਫਿਰ ਆਟੋਮੇਸ਼ਨ ਦੇ ਵਿੱਚ ਤੁਹਾਨੂੰ ਜ਼ਾਹਿਰ ਕੰਪਿਊਟਰਾਈਜ਼ ਚੀਜ਼ਾਂ ਲਿਆਉਣੀਆਂ ਜੀ। ਫਿਰ ਜਦ ਤੱਕ ਤੁਸੀਂ ਤੁਹਾਡੇ ਕੋਲ ਬੰਦੇ ਨਾ ਹੋਣ ਜਿਹੜੇ ਕੰਪਿਊਟਰ ਨੂੰ ਸਮਝਣ, ਸਾਫਟਵੇਅਰ ਨੂੰ ਸਮਝਣ, ਹਾਰਡਵੇਅਰ ਨੂੰ ਵੀ ਚੇਂਜਸ ਲਿਆ ਸਕਣ, ਉਹਦੇ ਬਗੈਰ ਨਹੀਂ ਹੋ ਸਕਦਾ। ਟੈਕਨੋਲੋਜੀ ਅੱਗੇ ਜਾਂਦੀ ਹੈ ਜੀ, ਉਹ ਫਿਰ ਪਿੱਛੇ ਮੁੜ ਕੇ ਨਹੀਂ ਤੱਕਦੀ। ਤੁਸੀਂ ਫੋਨ ਤੱਕ ਲਓ ਨਾ, ਅੱਜ ਤੋਂ 10 ਸਾਲ ਪਹਿਲੇ ਵਾਲਾ ਫੋਨ ਕਿਸੇ ਕੋਲ ਵੀ ਨਹੀਂ ਹੈਗਾ। ਹਰ ਚੀਜ਼ ਤਬਦੀਲ ਹੁੰਦੀ ਪਈ ਹੈ। ਅਗਰ ਤੁਸੀਂ ਉਸ ਤਬਦੀਲੀ ਦਾ ਸਾਥ ਨਹੀਂ ਦਿੰਦੇ, ਬਲਕਿ ਤਬਦੀਲੀ ਦੇ ਫਰੰਟ 'ਤੇ ਨਹੀਂ ਹੁੰਦੇ, ਤਾਂ ਉਹ ਫਿਰ ਤੁਸੀਂ ਮਾਰ ਖਾਓਗੇ। ਤੁਸੀਂ ਤੱਕੋ ਜਿਹੜੀ ਵਰਲਡ ਕੱਪ ਦੀ ਸਾਡੀ ਲਾਈਨ ਹੈ, 95% ਬੱਚੀਆਂ ਨੇ ਕੰਮ ਕੀਤਾ ਹੈ। ਜਿਹੜੀਆਂ ਦੁਨੀਆ ਦਾ ਸਭ ਤੋਂ ਮੁਸ਼ਕਿਲ ਤਰੀਨ ਕੰਮ ਹੈ, ਉਹ ਸਾਡੀ ਬੱਚੀਆਂ ਨੇ ਪੂਰੇ ਹਿਜਾਬ 'ਚ ਰਹਿ ਕੇ ਕੰਮ ਕੀਤਾ ਦਾ। ਕਿ ਸਾਡੀ ਕੌਮ ਜਿਹੜੀ ਹੈ ਉਹ ਨਾ ਸੁਸਤ ਹੈਗੀ ਹੈ, ਨਾ ਮਤਲਬ ਹੈ ਖੁਦਾ ਨਾ ਖਾਸਤਾ ਕੁੰਨ ਜ਼ੇਨ ਹੈ ਜੀ। ਬਹੁਤ ਸ਼ਾਰਪ ਜ਼ੇਨ ਨੇ ਸਾਡੇ, ਬਹੁਤ ਮਿਹਨਤੀ ਲੋਕ ਨੇ। ਸਿਰਫ ਹੈ ਕਿ ਤੁਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ ਜਿਸ ਤਰ੍ਹਾਂ ਬਾਹਰ ਦੇ ਮੁਲਕ ਸਾਡੇ ਲੇਬਰ ਨੂੰ ਇਸਤੇਮਾਲ ਕਰ ਜਾਂਦੇ ਹੈ। ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਕੋਲ, ਉਹ ਸਾਡੀ ਬਿਊਰੋਕਰੇਸੀ ਹੈਗੀ। ਮੈਂ ਸਮਝਦਾ ਕਿ ਸਿਆਸਤਦਾਨਾਂ ਤੋਂ ਵੀ ਵੱਧ ਕੇ ਜਿਹੜਾ ਸਾਡੇ ਜਿਹਨੂੰ ਅਸੀਂ ਕਹਿੰਦੇ ਰੋਡ ਬਲਾਕਸ ਹੈਗੇ ਨੇ, ਉਹ ਬਿਊਰੋਕਰੇਸੀ ਦਾ ਪੁਰਾਣਾ ਜ਼ੇਨ ਹੈਗਾ। ਅਗਰ ਬਿਊਰੋਕਰੇਸੀ ਹੀ ਇਹ ਸਮਝ ਲੈ ਕਿ ਅਸਾਂ ਐਕਸਪੋਰਟ ਵਧਾਉਣੀ ਹੈਗੀ ਹੈ, ਅਸੀਂ ਐਕਸਪੋਰਟਰ ਦੇ ਪਿੱਛੇ ਜਾਣਾ, ਨਾ ਕਿ ਉਹਦੀ ਜਾਨ ਦੇ ਪਿੱਛੇ ਜਾਣਾ, ਉਹਦੇ ਉੱਤੇ 35 ਮਹਿਕਮੇ ਨਹੀਂ ਚਾੜਨੇ ਹੈਗੇ। ਹਰ ਇੱਕ ਜਿਹੜਾ ਬਿਊਰੋਕਰੇਸੀ ਦਾ ਤਬਕਾ ਹੈਗਾ ਨਾ, ਉਹ ਉਹਨਾਂ ਦੇ ਜ਼ੇਨ ਦੇ ਵਿੱਚ ਫੈਸਿਲਿਟੇਸ਼ਨ ਨਹੀਂ ਹੈਗੀ। ਉਹ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਐਸੇ ਐਸੇ ਕਾਨੂੰਨ ਦੱਸੇਗਾ ਕਿ ਜਨਾਬ ਉਹ ਬੰਦੇ ਦਾ ਦਿਲ ਕਰਦਾ ਕਿ ਜਨਾਬ ਦੌੜੋ ਇੱਥਾਂ। ਇਸ ਵੇਲੇ ਅੱਲਾ ਦਾ ਸ਼ੁਕਰ ਹੈ ਅਸੀਂ ਕੋਈ 15 ਮਿਲੀਅਨ ਬਾਲ ਬਣਾਉਣੇ ਪਏ। ਇਹਦਾ ਮਤਲਬ ਹੈ ਤਕਰੀਬਨ 1.5 ਕਰੋੜ ਬਾਲ ਸਾਲਾਨਾ। जनाब ख्वाजा मसूद अख्तर को हिलाल इम्तियाज का एजाज अता किया है। प्यारे वेखन वालिओ, अज असी फिर तुहानूं नाल लैके शायर मशरक, मुसव्वरे पाकिस्तान, मुफक्करे पाकिस्तान हज़रत अल्लामा इकबाल दे शहर सियालकोट आए होए हैं। अज असी तुहानूं एक अजे फरजंदे सियालकोट दे नाल मिलवान लई लिआए हैं, जिहड़े कि ना सिर्फ सियालकोट दा फखर ने, पाकिस्तान दे बहुत वड्डे एक्सपोर्टर ने, ਇਹਦੇ ਨਾਲ ਨਾਲ ਸਾਡੇ ਪੂਰੇ ਪਾਕਿਸਤਾਨ ਦਾ ਫਖਰ ਨੇ, ਪਾਕਿਸਤਾਨ ਦਾ ਹਵਾਲਾ ਨੇ। ਫਾਰਵਰਡ ਸਪੋਰਟਸ ਫੈਕਟਰੀ ਦੇ ਚੀਫ ਐਗਜ਼ੈਕਟਿਵ ਆਫਿਸਰ ਨੇ। ਨਾਮੇ ਨਾਮੀ ਇਸਮੇ ਗਿਰਾਮੀ ख्वाजा ਮਸੂਦ ਅਖਤਰ ਹੈ। ਅੱਲਾਹ ਪਾਕ ਨੇ ਉਹਨਾਂ ਨੂੰ ਪਹਿਲੇ ਸਿਤਾਰਾ ਇਮਤਿਆਜ਼ ਦੇ ਨਾਲ ਨਵਾਜ਼ਿਆ ਅਤੇ ਹੁਣ ਉਹਨਾਂ ਦੀਆਂ ਮੁਲਕੀ ਅਤੇ ਕੌਮੀ ਖਿਦਮਾਤ ਪਾਰੋਂ ਸਾਡੇ ਸਦਰੇ ਮਮਲਕਤ ਡਾਕਟਰ आरिफ अलवी होरां ने हालिया यौमे पाकिस्तान दे उत्ते उन्हां नूं हिलाले इम्तियाज़ भी दिता। साहिबो, ख्वाजा साहब दा सिर्फ इक्को ही हवाला तुहाडे अगे पेश करांगा ते उस तो बाद ख्वाजा साहब दे नाल तुहाडीआं गल्लां करांगे। साहिबो, ख्वाजा साहब दा
ਫੈਕਟਰੀ ਦਾ ਬਣਿਆ ਹੋਇਆ ਫੁੱਟਬਾਲ ਗੁਜ਼ਸ਼ਤਾ 3 ਫੀਫਾ ਦੇ ਜਿਹੜੇ ਵਰਲਡ ਕੱਪ ਹੋਏ ਨੇ ਉਹਨਾਂ ਦੇ ਵਿੱਚ ਖੇਡਿਆ ਗਿਆ ਹੈ। ਵਰਲਡ ਕੱਪ ਜਿਹੜਾ ਫੁੱਟਬਾਲ ਦਾ ਉਹਦੇ ਵਿੱਚ ਪਾਕਿਸਤਾਨ ਦੀ ਟੀਮ ਤੇ ਸ਼ਿਰਕਤ ਅੱਜ ਤੱਕ ਨਹੀਂ ਕਰ ਸਕੀ, ਲੇਕਿਨ ਜਿੰਨੀਆਂ ਵੀ ਪੂਰੀ ਦੁਨੀਆ ਦੀਆਂ ਟੀਮਾਂ ਸ਼ਿਰਕਤ ਕਰਦੀਆਂ ਨੇ ਫੀਫਾ ਦੇ ਵਰਲਡ ਕੱਪ ਦੇ ਵਿੱਚ, ਉੱਥੇ ਫੁੱਟਬਾਲ ਪਾਕਿਸਤਾਨ ਦਾ ਤੇ ख्वाजा ਮਸੂਦ ਅਖਤਰ ਸਾਹਿਬ ਦਾ ਹੀ ਖੇਡਿਆ ਜਾਂਦਾ ਹੈ। ਆਓ ਤੁਹਾਨੂੰ ख्वाजा ਸਾਹਿਬ ਦੇ ਨਾਲ ਮਿਲਵਾਈਏ, ਉਹਨਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ। अस्सलाम वालेकुम ख्वाजा साहब। वालेकुम अस्सलाम रहमतुल्लाह जनाब। ख्वाजा साहब जरा आप अपना तारफ साडे व्यूअर्स ਨੂੰ ਕਰਾਓ, ਵੱਡੇ ਲੋਕਾਂ ਦੇ ਬਾਰੇ 'ਚ ਨਾ ਜੀ, ਸਾਡੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਸ਼ੌਕ ਹੁੰਦਾ ਹੈ ਕਿ ਅਸੀਂ ਜਾਣੀਏ ਕਿ ख्वाजा ਸਾਹਿਬ ਸਿਆਲਕੋਟ ਦੇ ਕਸ਼ਮੀਰੀ ਤੇ ਹੈ ਹੀ ਨੇ, ਤੇ ਸਭ ਨੂੰ ਪਤਾ ਜੀ। ਯਾਨੀ ਕਿ ਐਜੂਕੇਸ਼ਨ ਤੋਂ ਲੈ ਕੇ ਬਚਪਨ ਤੋਂ ਲੈ ਕੇ ਸਰ ਜ਼ਰਾ ਅੱਲਾਹ ਪਾਕ ਨੇ ਜਿਹੜਾ ਇਹ ਮੁਕਾਮ ਤੁਹਾਨੂੰ ਦਿੱਤਾ ਹੈ, ਇਸ ਤੱਕ ਕਿਵੇਂ ਆਪਣੇ ਜ਼ਰਾ ਸਾਡੇ ਦੋਸਤਾਂ ਨੂੰ ਪਲੀਜ਼ ਸੁਣਾਓ ਜੀ। औज़ुबिल्लाहि मिनश्शैतानिर्रजीम बिस्मिल्लाहिर्रहमानिर्रहीम। मेरी एजुकेशन जिहड़ी है वो मैं सिविल इंजीनियरिंग ਦੇ ਵਿੱਚ ਕੀਤੀ ਸੀ, ਡਿਪਲੋਮਾ ਲਿਆ ਸੀਗਾ ਜੀ ਜੀ। ਇਹਦੇ ਬਾਅਦ ਗ੍ਰੈਜੂਏਸ਼ਨ ਕੀਤੀ। ਇਹਦੇ ਬਾਅਦ ਮੇਰੇ ਚਾਚਾ ਅੱਲਾ ਬਖਸ਼ੇ ਫੈਜ਼ ਕਾਦੀਨ ਸਾਹਿਬ ਜੀ ਜੀ। ਉਹ ਇੱਥੇ ਉਹਨਾਂ ਦੀ ਫੈਕਟਰੀ ਸੀ, ਤਾਂ ਉਹਨਾਂ ਕਿਹਾ ਬਜਾਏ ਤੂੰ ਜੌਬ ਕਰਨ ਦੇ ਤੂੰ ਇੱਥੇ ਆ ਜਾ। ਅੱਛਾ ਜੀ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਫੁੱਟਬਾਲ ਬਣਾਵਾਂਗਾ। ਅੱਛਾ ਜ਼ਾਹਿਰ ਇੰਜੀਨੀਅਰਿੰਗ ਕੀਤੀ ਸੀ, ਦਾ ਮਤਲਬ ਸੀ ਅਸੀਂ ਕੋਈ ਮਕਾਨ ਬਣਾਵਾਂਗੇ, ਕੋਈ ਸੜਕਾਂ ਬਣਾਵਾਂਗੇ, ਜੀ ਸਿਵਲ ਇੰਜੀਨੀਅਰਿੰਗ ਜੋ ਕੀਤੀ ਜੀ, ਪੁਲ ਬਣਾਵਾਂਗੇ। ਤੇ ਲੇਕਿਨ ਚਾਚਾ ਜੀ ਦੇ ਨਾਲ ਸਾਡੀ ਬਹੁਤ ਜ਼ਿਆਦਾ ਕਲੋਜ਼ ਰਿਲੇਸ਼ਨ ਸੀ ਸਾਡੇ ਜੀ। ਤੇ ਉਸ ਖਾਤਰ ਉਹ ਜੋ ਉਹਨਾਂ ਨੇ ਕਹਿਣਾ ਮਤਲਬ ਕੋਈ ਚੱਕਰ ਹੀ ਨਹੀਂ ਸੀ ਕਿ ਅਸੀਂ ਨਾ ਕਰੀਏ। ਤੇ ਉਹ ਇੱਥੇ ਆ ਗਏ। ਇੱਥੇ ਆ ਕੇ ਕਿਉਂਕਿ ਮੇਰਾ ਜ਼ਿਹਨ ਟੈਕਨੀਕਲ ਸੀ ਜੀ, ਉਹਦੇ ਵਿੱਚ ਵੀ ਅਸੀਂ ਨਈ ਜਹਿਤਾਂ ਅਸੀਂ ਸ਼ੁਰੂ ਕਰਤੀਆਂ, ਤਬਦੀਲੀਆਂ ਲਿਆਉਣੀ ਸ਼ੁਰੂ ਕਰਤੀਆਂ। ਜੀ ਜੀ। 1991 'ਚ ਚਾਚਾ ਜੀ ਨੇ ਕਿਹਾ ਵੀ ਤੂੰ ਹੁਣ ਮਤਲਬ ਵੱਡਾ ਹੋ ਗਿਆ, ਤੂੰ ਹੁਣ ਆਪਣਾ ਸ਼ੁਰੂ ਕਰ ਦੇ। ਵਾਹ। ਤੇ ਉਹ ਉਹਨਾਂ ਨੇ ਫਿਰ ਬਕਾਇਦਾ ਮੈਨੂੰ ਸ਼ਹਿਰ 'ਚ ਪੱਕੇ ਗੜੇ ਇੱਕ ਜਗ੍ਹਾ ਦਿੱਤੀ, ਆਪਣੇ ਕੋਲੋਂ ਜਗ੍ਹਾ ਦਿੱਤੀ, ਮੈਨੂੰ ਫੁੱਲ ਸਪੋਰਟ ਕੀਤਾ ਔਰ ਮੈਨੂੰ ਕਿਹਾ ਤੇ ਤੂੰ ਹੁਣ ਆਪਣਾ ਵੱਖਰਾ ਕੰਮ ਸ਼ੁਰੂ ਕਰ ਲੈ। ਮੈਂ ਸਮਝਦਾ ਹਾਂ ਕਿ ਖਾਨਦਾਨ ਦੇ ਵਿੱਚ ਲਹਿਦੀਆਂ ਹੁੰਦੀਆਂ ਹਨ, ਲੇਕਿਨ ਅਗਰ ਇਸ ਤਰੀਕੇ ਦੇ ਨਾ ਹੋਣ ਤੇ ਉਹ ਫਲ ਫੁੱਲ ਲਾਦੀਆਂ। ਅੱਲਾ ਦਾ ਸ਼ੁਕਰ ਹੈ ਕੈਪੀਟਲ ਸਪੋਰਟਸ ਜਿਹੜੀ ਮੇਰੀ ਪੇਰੈਂਟ ਕੰਪਨੀ ਸੀ ਉਹ ਵੀ ਅੱਲਾ ਦਾ ਅਹਿਸਾਨ ਹੈ ਚੱਲਦੀ ਪਈ ਹੈ। ਤੇ ਜਿਹੜੀ ਅੱਲਾ ਨੇ ਬੂਟਾ ਲਾਇਆ ਸੀ ਚਾਚਾ ਜੀ ਦੇ ਜ਼ਰੀਏ ਲਾਇਆ ਸੀ ਜੀ ਜੀ, ਉਹ ਇਸ ਵੇਲੇ ਸਾਡੀ ਫੈਕਟਰੀ ਦੁਨੀਆ ਦੀ ਸਭ ਤੋਂ ਵੱਡੀ ਫੈਕਟਰੀ ਹੈ ਫੁੱਟਬਾਲ ਬਣਾਉਣ ਵਾਲੀ। ਅਲਹਮਦੁਲਿਲਾ ਅਲਹਮਦੁਲਿਲਾ, ਅੱਲਾ ਦਾ ਅਹਿਸਾਨ। ਅਲਹਮਦੁਲਿਲਾ। ਜਿਸ ਵਕਤ ਤੁਸੀਂ ਇਸ ਲੈਵਲ ਤੱਕ ਜਾਣਾ ਹੈ ਤਾਂ ਜ਼ਾਹਿਰ ਹੈ ਕਿ ਤੁਹਾਨੂੰ ਇੰਟਰਨੈਸ਼ਨਲ ਕੰਪੀਟੀਸ਼ਨ ਆਏਗਾ। ਉਹਦੇ 'ਚ ਚਾਈਨਾ ਹੀ ਸਭ ਤੋਂ ਵੱਡਾ ਕੰਪੀਟੀਟਰ ਹੈਗਾ। ਜੀ ਜੀ। ਇੰਡੀਆ ਫੁੱਟਬਾਲ 'ਚ ਬਹੁਤ ਪਹਿਲੇ ਨਿਕਲ ਗਿਆ ਦਾ ਸੀਗਾ, ਅਸੀਂ ਉਹਨੂੰ ਕੰਪੀਟੀਟਰ ਨਹੀਂ ਸਮਝਦੇ ਜੀ। ਤੇ ਚਾਈਨਾ ਨੂੰ ਕੰਪੀਟ ਕਰਨਾ, ਉਹਨਾਂ ਦੀ ਪ੍ਰਾਈਸਿਸ ਨੂੰ ਕੰਪੀਟ ਕਰਨਾ ਔਰ ਸਭ ਤੋਂ ਜ਼ਿਆਦਾ ਉਹਨਾਂ ਦੀ ਐਫੀਸ਼ੀਐਂਸੀ ਨੂੰ ਕੰਪੀਟ ਕਰਨਾ, ਉਹ ਇੱਕ ਕੰਮ ਹੈਗਾ ਸੀ ਜੀ। ਉਹ ਫਿਰ ਸਭ ਤੋਂ ਜ਼ਿਆਦਾ ਕਿ ਉਹ ਨਵੀਂ ਪ੍ਰੋਡਕਟ ਲਿਆਉਂਦੇ ਸੀ, ਰਿਸਰਚ ਬੜੇ ਅੱਗੇ ਸੀ ਜੀ। ਉਹ ਅੱਲਾ ਦਾ ਸ਼ੁਕਰ ਹੈ ਫਿਰ ਇੱਕ ਸ਼ੋਬੇ 'ਚ ਅਸੀਂ ਕੋਸ਼ਿਸ਼ ਕੀਤੀ ਆਪਣੇ ਦੋਸਤਾਂ ਨਾਲ ਮਿਲ ਕੇ, ਜਿਹੜੇ ਸਾਡੇ ਫੈਕਟਰੀ ਦੇ ਲੋਕ ਨੇ, ਉਹਦੇ ਅਸੀਂ ਸ਼ੋਭਾ ਬਣਾਇਆ ਬਕਾ ਜ਼ਬਰਦਸਤ, ਜਿਹਨੂੰ ਅਸੀਂ R&D ਦਾ ਸ਼ੋਭਾ ਕਹਿੰਦੇ ਹਾਂ। ਜੀ ਜੀ। ਬਕਾਇਦਾ ਫਿਰ ਰਿਸਰਚਰ ਉਹ 'ਚ ਬਿਠਾਏ ਗਏ, ਦੁਨੀਆ ਦੀ ਸਭ ਤੋਂ ਅੱਛੀ ਲੈਬੋਰਟਰੀ ਬਣਾਈ ਗਈ ਜਿਹੜੀ ਕਿ ਫੁੱਟਬਾਲ ਦੇ ਉੱਤੇ ਅਤੇ ਹੋਰ ਚੀਜ਼ਾਂ 'ਤੇ ਰਿਸਰਚ ਕਰਨ ਵਾਸਤੇ ਮਤਲਬ ਫਾਇਦਾਮੰਦ ਸਾਬਤ ਹੁੰਦੀ ਪਈ ਸੀ। ਉਹ ਰਿਸਰਚ ਦੇ ਥਰੂ ਅਸੀਂ ਨਵੀਂ ਪ੍ਰੋਡਕਟ ਬਣਾਉਣੀ ਸ਼ੁਰੂ ਕਰਤੀਆਂ ਜੀ। ਔਰ ਉਹਦੇ 'ਤੇ ਫਿਰ ਪੇਟੈਂਟ ਆਉਣੇ ਸ਼ੁਰੂ ਕਰਤੇ। ਉਹ ਪੇਟੈਂਟ ਦੇ ਥਰੂ ਫਿਰ ਅਸੀਂ ਚਾਈਨਾ ਨੂੰ ਅੱਲਾ ਦਾ ਸ਼ੁਕਰ ਹੈ ਕੰਪੀਟ ਕਰਨਾ ਸ਼ੁਰੂ ਕੀਤਾ ਜੀ। ਤੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦੁਨੀਆ ਦੀ ਕੰਪਨੀ ਸੀ ਚਾਈਨਾ ਦੀ, ਉਹ ਐਡੀਦਾਸ ਨੇ ਉਹਦੇ ਨਾਲ ਕੰਮ ਖਤਮ ਕਰਕੇ ਸਾਰਾ ਸਾਡੇ ਵੱਲ ਸ਼ਿਫਟ ਕਰ ਦਿੱਤਾ। ਅਲਹਮਦੁਲਿਲਾ। ਅਲਹਮਦੁਲਿਲਾ, ਅੱਲਾ ਦਾ ਅਹਿਸਾਨ ਹੈ। ਉਹਦੇ ਨਾਲ ਫਿਰ ਸਾਡੀ ਜਿਹੜੀ ਕਪੈਸਿਟੀ ਸੀ, ਜੇ ਅਸੀਂ ਫੁੱਟਬਾਲ ਬਣਾ ਰਹੇ ਸੀ ਜੀ, ਉਹ ਮਹੀਨੇ ਦਾ ਪਹਿਲੇ ਅਸੀਂ ਬਣਾ ਰਹੇ ਸੀ 7 ਲੱਖ ਬਾਲ, 8 ਲੱਖ ਬਾਲ। ਫਿਰ ਅਸੀਂ ਚਲੇ ਗਏ ਆਹਿਸਤਾ ਚੱਲਦੇ ਵਰਲਡ ਕੱਪ ਆ ਗਿਆ, ਫਿਰ ਅਸੀਂ 1 ਮਿਲੀਅਨ ਬਾਲ 'ਤੇ ਚਲੇ ਗਏ ਜੀ ਮਹੀਨੇ ਦਾ। ਔਰ ਫਿਰ ਬਾਜ਼ ਮਹੀਨੇ ਅੱਲਾ ਦਾ ਸ਼ੁਕਰ ਹੈ ਅਸੀਂ 17 ਲੱਖ ਬਾਲ ਵੀ ਬਣਾਏ। ਵਾਹ ਵਾਹ। ਉਹਦੀ ਵਜ੍ਹਾ ਨਾਲ ਫਿਰ ਅਸੀਂ ਜ਼ਾਹਿਰ ਹੈ ਕਿ ਉਹ ਜਿਹੜਾ ਨੰਬਰ 1 ਸੀ ਉਹ ਖਤਮ ਹੋ ਗਿਆ ਤੇ ਅਸੀਂ ਨੰਬਰ 1 ਬਣ ਗਏ। ਅੱਲਾ ਦਾ ਅਹਿਸਾਨ ਹੈ, ਅੱਲਾ ਦਾ ਸ਼ੁਕਰ ਹੈ।
ਅੱਲਾ ਨੇ ਕਰਮ ਕੀਤਾ ਤੇ ਅਸੀਂ ਨੰਬਰ 1 ਬਣ ਗਏ। ਤੇ ਮਾਸ਼ਾਅੱਲਾ। ਮੇਰਾ ਕਹਿਣਾ ਸਾਰੇ ਦੋਸਤਾਂ ਨੂੰ ਇਹ ਹੈਗਾ ਕਿ ਚਾਈਨਾ ਕੋਈ ਖੁਦਾ ਨਾ ਖਾਸਤਾ ਬਾਨੀ, ਉਹ ਲੋਕ ਜਿੰਨ ਭੂਤ ਨਹੀਂ ਹੈਗੇ, ਸਾਡੇ ਵਰਗੇ ਲੋਕ ਨੇ। ਹਾਂ ਸਿਰਫ ਜਿਹੜੇ ਤਰੀਕੇ ਹੈਗੇ ਨੇ ਕੰਮ ਕਰਨ ਦੇ, ਔਰ ਸਾਡੀ ਆਪਣੀ ਕੌਮ ਬੜੀ ਮਿਹਨਤੀ ਹੈ ਜੀ ਜੀ ਔਰ ਮਾਸ਼ਾਅੱਲਾ ਉਹਨਾਂ ਤੋਂ ਜ਼ਿਆਦਾ ਸਮਝਦਾਰ ਹੈ। ਜੀ ਜੀ ਔਰ ਰਿਸਰਚ ਦੇ ਵਿੱਚ ਵੀ ਅਗਰ ਤੁਸੀਂ ਉਹਨਾਂ ਨੂੰ ਪਾਓਗੇ ਤੇ ਉਹ ਵੀ ਅੱਗੇ ਲੈ ਕੇ ਜਾਣਗੇ ਤੁਹਾਨੂੰ, ਜਿਸ ਤਰ੍ਹਾਂ ਸਾਡੇ ਨਾਲ ਹੋਇਆ ਹੈਗਾ। ਜੀ ਕੋਈ ਕਿਸੇ ਨੂੰ ਪਲੇਟ 'ਚ ਰੱਖ ਕੇ ਕੁਝ ਨਹੀਂ ਦਿੰਦਾ। ਵਾਹ। ਇੰਟਰਨੈਸ਼ਨਲ ਕੰਪੀਟੀਸ਼ਨ ਹੁੰਦਾ ਹੈ ਔਰ ਤੁਸੀਂ ਇੰਟਰਨੈਸ਼ਨਲ ਕੰਪੀਟੀਸ਼ਨ ਨੂੰ ਉਸੇ ਤਰੀਕੇ ਨਾਲ ਹੀ ਮਤਲਬ ਓਵਰ ਕਰ ਸਕਦੇ ਹੋ ਜਿਹੜਾ ਦੁਨੀਆ ਦੇ ਤਰੀਕੇ ਹਨ। ਉਹਦੇ ਵਿੱਚ ਨੰਬਰ 1 R&D ਹੈ, ਰਿਸਰਚ ਹੀ ਹੈਗੀ ਹੈ। ਫਿਰ ਤੁਸੀਂ ਰਿਸਰਚ ਦਾ ਮਤਲਬ ਸਿਰਫ ਇੰਨਾ ਹੀ ਨਹੀਂ ਹੈਗਾ ਕਿ ਤੁਸੀਂ ਪ੍ਰੋਡਕਟ 'ਤੇ ਰਿਸਰਚ ਕਰਨੀ ਹੈ, ਉਹ ਤਰੀਕੇ ਜਿਹਦੇ ਨਾਲ ਇੱਕ ਚੀਜ਼ ਬਣਦੀ ਹੈ ਉਹ ਵੀ। ਫਿਰ ਆਟੋਮੇਸ਼ਨ ਲੈ ਕੇ ਆਉਣੀ ਹੈ, ਆਟੋਮੇਸ਼ਨ ਵੀ ਉਹਦੇ ਵਾਸਤੇ ਤੁਹਾਨੂੰ ਮਸ਼ੀਨਾਂ ਡਿਵੈਲਪ ਕਰਨੀਆਂ ਪੈਣੀਆਂ ਨੇ। ਫਿਰ ਤੁਹਾਨੂੰ ਇੰਜੀਨੀਅਰ ਚਾਹੀਦੇ ਨੇ। ਅੱਲਾ ਦਾ ਸ਼ੁਕਰ ਹੈ ਸਾਡੀ ਫੈਕਟਰੀ 'ਚ ਇਸ ਵੇਲੇ ਕੋਈ 70 ਤੋਂ ਜ਼ਿਆਦਾ ਇੰਜੀਨੀਅਰ ਕੰਮ ਕਰਦੇ ਪਏ ਨੇ ਮੁਖਤਲਿਫ, ਜਿਸ ਤਰ੍ਹਾਂ ਮੈਗਾਟ੍ਰੋਨਿਕਸ ਦੇ ਮਕੈਨੀਕਲ ਇੰਜੀਨੀਅਰ ਨੇ, ਕੈਮੀਕਲ ਇੰਜੀਨੀਅਰ ਨੇ। ਤੇ ਉਹ ਫਿਰ ਤੁਹਾਨੂੰ ਉਹ ਵਾਲਾ ਮਾਹੌਲ ਕ੍ਰੀਏਟ ਕਰਨਾ ਪੈਂਦਾ ਹੈ ਕਿ ਜਿਹੜਾ ਦੁਨੀਆ ਨੂੰ ਕੰਪੀਟ ਕਰ ਸਕੇ। ਮਤਲਬ ਪੁਰਾਣੇ ਤਰੀਕੇ ਨਾਲ ਉਹ ਬੜਾ ਮੁਸ਼ਕਿਲ ਹੈਗਾ ਕਿ ਅਸੀਂ ਦੁਨੀਆ ਨੂੰ ਕੰਪੀਟ ਕਰੀਏ। ਫਿਰ ਆਟੋਮੇਸ਼ਨ ਦੇ ਵਿੱਚ ਤੁਹਾਨੂੰ ਜ਼ਾਹਿਰ ਕੰਪਿਊਟਰਾਈਜ਼ ਚੀਜ਼ਾਂ ਲਿਆਉਣੀਆਂ ਨੇ। ਜੀ ਜੀ ਫਿਰ ਜਦ ਤੱਕ ਤੁਸੀਂ ਤੁਹਾਡੇ ਕੋਲ ਬੰਦੇ ਨਾ ਹੋਣ ਜਿਹੜੇ ਕੰਪਿਊਟਰ ਨੂੰ ਸਮਝਣ, ਸਾਫਟਵੇਅਰ ਨੂੰ ਸਮਝਣ, ਹਾਰਡਵੇਅਰ ਨੂੰ ਵੀ ਚੇਂਜਸ ਲਿਆ ਸਕਣ, ਉਹਦੇ ਬਗੈਰ ਨਹੀਂ ਹੋ ਸਕਦਾ। ਜਿਹੜਾ ਉਹ ਹੈਂਡ ਸਟਿਚ ਸੀ ਜਾਂ ਹੈਂਡਮੇਡ ਫੁੱਟਬਾਲ ਸੀ, ਉਹ ਹੁਣ ਖਤਮ ਹੋ ਗਿਆ, ਆਟੋਮੇਸ਼ਨ ਹੋ ਰਹੀ ਸਰ। ਮਤਲਬ ਸਾਡੇ ਕੋਲ ਤਾਂ ਖਤਮ ਹੋ ਗਿਆ ਦਾ ਮਾਰਕੀਟ 'ਚ ਹੈ ਥੋੜ੍ਹਾ ਬਹੁਤ, ਲੇਕਿਨ ਦੇਖੋ ਜੀ ਦੁਨੀਆ ਜਿਸ ਵੇਲੇ ਟੈਕਨੋਲੋਜੀ ਅੱਗੇ ਜਾਂਦੀ ਹੈ ਜੀ ਜੀ ਉਹ ਫਿਰ ਪਿੱਛੇ ਮੁੜ ਕੇ ਨਹੀਂ ਤੱਕਦੀ। ਤੁਸੀਂ ਇਹ ਫੋਨ ਤੱਕ ਲਓ ਨਾ, ਅੱਜ ਤੋਂ 10 ਸਾਲ ਪਹਿਲੇ ਵਾਲਾ ਫੋਨ ਕਿਸੇ ਕੋਲ ਵੀ ਨਹੀਂ ਹੈਗਾ। ਹਾਂ ਬਿਲਕੁਲ ਬਿਲਕੁਲ ਨਹੀਂ ਹੈ। ਹਾਂਜੀ ਗੱਡੀਆਂ ਵੀ ਤੁਸੀਂ ਤੱਕ ਲਓ, ਹੁਣ ਪਹਿਲੇ ਅਸੀਂ ਦੇਖਦੇ ਸੀ ਕਿ ਜਿਹੜਾ ਗੇਅਰ ਹੈ ਮੈਨੂਅਲ ਤੋਂ ਆਟੋ, ਪਤਾ ਨਹੀਂ ਕੀ ਮੁਸੀਬਤ ਹੈ। ਹਾਂਜੀ ਇਸ ਤਰ੍ਹਾਂ ਹੁਣ ਸਾਰੇ ਆਟੋ ਆ ਗਏ ਦੇ, ਕੋਈ ਮੈਨੂਅਲ ਤੇ ਨਹੀਂ ਜਾਂਦਾ ਜੀ, ਇਸ ਤਰ੍ਹਾਂ ਹੀ ਜਿਹੜੀ ਚੀਜ਼ ਟੈਕਨੋਲੋਜੀ ਨੂੰ। ਤੁਹਾਡੇ ਕੈਮਰੇ ਮਾਸ਼ਾਅੱਲਾ ਅੱਜ ਤੋਂ ਪਹਿਲੇ ਜਿਹੜੇ ਵੱਡੇ ਕੈਮਰੇ ਚੁੱਕੇ ਹੁੰਦੇ ਸਾਰਾ ਇਸ ਤਰ੍ਹਾਂ ਹੀ ਹੁੰਦਾ ਹੈ। ਉਹ ਚੀਜ਼ਾਂ ਇਵਨ ਤੁਸੀਂ ਜੁੱਤੀ ਤੱਕ ਲਓ ਜਿਹੜੀ ਤੁਸੀਂ ਪਾਉਂਦੇ ਹੋ, ਸਰ ਪਹਿਲੇ ਹੱਥ ਦੀ ਸਿਲਾਈ ਵਾਲੀ ਸੀ, ਹਾਂਜੀ ਉਹ ਇੰਨੀ ਹਾਰਡ ਹੁੰਦੀ ਸੀ। ਹੁਣ ਕੋਈ ਤੱਕਿਆ ਜੇ ਕੋਈ ਜੁੱਤੀ ਉਹ ਐਡੇ ਮੋਟੇ ਸੋਰ ਵਾਲੀ ਪਾਉਂਦਾ ਹੋਵੇ। ਨਹੀਂ 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 ਸਰ, ਹੁਣ ਤਾਂ ਬੜੀਆਂ ਸੌਫਟ ਲੈਦਰ ਤੇ ਹਰ ਚੀਜ਼ ਤਬਦੀਲ ਹੁੰਦੀ ਪਈ ਹੈ। ਹਾਂ ਅਗਰ ਤੁਸੀਂ ਉਸ ਤਬਦੀਲੀ ਦਾ ਸਾਥ ਨਹੀਂ ਦਿੰਦੇ, ਬਲਕਿ ਤਬਦੀਲੀ ਦੇ ਫਰੰਟ ਤੇ ਨਹੀਂ ਹੁੰਦੇ, ਤਾਂ ਉਹ ਫਿਰ ਤੁਸੀਂ ਮਾਰ ਖਾਓਗੇ, ਜਿੱਦਾਂ ਅਸੀਂ ਖਾਣੇ ਪੈ ਗਏ। ਜੀ ਜੀ ਜਿਸ ਵੇਲੇ ਤੁਸੀਂ ਤਬਦੀਲੀ ਵਾਸਤੇ ਜਿਹੜੇ ਵੀ ਲਵਾਜ਼ਮਾਤ ਹੈ ਉਹ ਇਕੱਠੇ ਕਰੋਗੇ ਔਰ ਤਬਦੀਲੀ ਦੇ ਜਿਹੜੇ ਜਿਹਨੂੰ ਕਹਿੰਦੇ ਸਰਖੈਲ ਬਣ ਜਾਓਗੇ, ਜੀ ਜੀ ਤਾਂ ਫਿਰ ਜਿਹੜਾ ਨਾ ਅੱਲਾ ਦਾ ਸ਼ੁਕਰ ਹੈ ਕਿ ਤੁਸੀਂ, ਮੈਂ ਆਪਣੀ ਕੌਮ ਤੇ ਆਪਣੇ ਜਿਹੜੇ ਵਰਕਰਸ ਨੇ ਜਾਂ ਪਾਕਿਸਤਾਨੀ ਲੇਬਰ ਹੈ, ਇਹ ਮਾਸ਼ਾਅੱਲਾ ਦੁਨੀਆ ਦੀ ਬੈਸਟ ਹੈ। ਤੁਸੀਂ ਤੱਕੋ ਨਾ, ਇਹੀ ਜਾ ਕੇ ਦੁਬਈ 'ਚ ਕੰਮ ਕਰਦੀ ਪਈ ਹੈ, ਇਹੀ ਜਾ ਕੇ ਸਾਊਦੀ ਅਰਬ 'ਚ ਕੰਮ ਕਰਦੀ ਪਈ, ਯੂਰਪ ਦੇ ਵਿੱਚ ਕੰਮ ਕਰਦੀ ਪਈ, ਤਾਂ ਉੱਥੇ ਕਿਉਂ ਕਾਮਯਾਬ ਹੈ, ਇੱਥੇ ਕਿਉਂ ਨਹੀਂ ਕਾਮਯਾਬ? ਜੀ ਤੁਸੀਂ ਸਿਰਫ ਹੁਣ ਮਾਹੌਲ ਨਹੀਂ ਦਿੰਦੇ, ਉਹਨਾਂ ਚੀਜ਼ਾਂ ਨੂੰ ਉਸ ਤਰੀਕੇ ਨਾਲ ਨਹੀਂ ਲੈ ਕੇ ਚੱਲਦੇ। ਜੀ ਫਿਰ ਸਾਡੀ ਬੱਚੀਆਂ ਨੇ ਮਾਸ਼ਾਅੱਲਾ, ਉਹਨਾਂ ਨੂੰ ਅਗਰ ਤੁਸੀਂ ਤੱਕੋ, ਜਿਹੜੀ ਵਰਲਡ ਕੱਪ ਦੀ ਸਾਡੀ ਲਾਈਨ ਹੈ ਉਹ 'ਚ 95% ਬੱਚੀਆਂ ਨੇ ਕੰਮ ਕੀਤਾ ਹੈ। ਜਿਹੜੀਆਂ ਦੁਨੀਆ ਦਾ ਸਭ ਤੋਂ ਮੁਸ਼ਕਿਲ ਤਰੀਨ ਕੰਮ ਹੈ ਉਹ ਸਾਡੀ ਬੱਚੀਆਂ ਨੇ ਪੂਰੇ ਹਿਜਾਬ 'ਚ ਰਹਿ ਕੇ ਕੰਮ ਕੀਤਾ ਦਾ। ਵਾਹ ਪੂਰੇ ਜਿੱਦਾਂ ਮੁਸਲਮਾਨ ਬੱਚੀਆਂ ਹੁੰਦੀਆਂ ਨੇ ਉਸ ਤਰੀਕੇ ਨਾਲ ਕੰਮ ਕੀਤਾ। ਔਰ ਉਹਦੀਆਂ ਵੀਡੀਓ CNN BBC ਸਾਰੀ ਦੁਨੀਆ 'ਤੇ ਚੱਲੀਆਂ ਸਨ ਜਦੋਂ ਵਰਲਡ ਕੱਪ ਚੱਲਿਆ ਸੀ ਪਿਛਲੀ ਵਾਰੀ। ਜੀ ਜੀ ਉਹ ਮਤਲਬ ਇਹ ਪ੍ਰੂਵ ਹੁੰਦਾ ਹੈ ਕਿ ਸਾਡੀ ਕੌਮ ਜਿਹੜੀ ਹੈ ਉਹ ਨਾ ਸੁਸਤ ਹੈਗੀ ਹੈ, ਨਾ ਮਤਲਬ ਹੈ ਖੁਦਾ ਨਾ ਖਾਸਤਾ ਕੁੰਨ ਜ਼ੇਨ ਹੈ। ਜੀ ਜੀ ਬਹੁਤ ਸ਼ਾਰਪ ਜ਼ੇਨ ਨੇ ਸਾਡੇ, ਬਹੁਤ ਮਿਹਨਤੀ ਲੋਕ ਨੇ। ਸਿਰਫ ਹੈ ਕਿ ਤੁਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ ਜਿਸ ਤਰ੍ਹਾਂ ਬਾਹਰ ਦੇ ਮੁਲਕ ਸਾਡੇ ਲੇਬਰ ਨੂੰ ਇਸਤੇਮਾਲ ਕਰ ਜਾਂਦੇ ਹੈ। ਵਾਹ ਵਾਹ, ਬੜੀ ਜ਼ਬਰਦਸਤ ਗੱਲ ਕੀਤੀ। ਖੈਰ ਸਾਹਿਬ, ਤੁਹਾਡੀ ਸਾਰੀ ਮਾਸ਼ਾਅੱਲਾ ਜਿਹੜੀ ਸਟੋਰੀ ਸੁਣੀ ਹੈ ਉਹਦੇ 'ਚ ਤੁਹਾਡੀ ਰਿਸਰਚ ਐਂਡ ਡਿਵੈਲਪਮੈਂਟ ਦੇ ਸ਼ੋਬੇ, ਉਸ ਤੋਂ ਇਲਾਵਾ ਤੁਹਾਡਾ ਜਿਹੜਾ ਸ਼ੌਕ ਸੀ ਜਿੱਦਤ ਤਰਾਜ਼ੀ ਦਾ, ਉਹ ਸਾਰੀਆਂ ਗੱਲਾਂ ਬਜਾਨ ਹੈ। ਲੇਕਿਨ ਸਰ ਮੈਂ ਆਪਣੇ ਵਿਊਅਰਸ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲੇ ਦੇਖੋ ਨਾ, ਜਿਹੜੀ ਤੁਹਾਡੀ ਕਾਮਯਾਬੀ ਅੱਲਾਹ ਪਾਕ ਨੇ ਇਸ ਵੇਲੇ ਤੁਹਾਨੂੰ ਕਲਾਈਮੈਕਸ 'ਤੇ ਪਹੁੰਚਾਇਆ ਹੈ, ਇਹਦੇ 'ਚ ਜਿਹੜਾ ਸਟਾਰਟ ਤੁਸੀਂ ਆਪਣੇ ਤਾਰਫ ਵਿੱਚ ਫਰਮਾਇਆ ਉਹ ਇਹ ਵੇ ਪਿਆਰੇ ਵੇਖਣ ਵਾਲਿਓ ਕਿ ਖਾਜਾ ਸਾਹਿਬ ਦੀ ਸਾਦਤਮੰਦੀ। ਦੇਖੋ ਨਾ, ਆਪਣੇ ਵੱਡਿਆਂ ਦਾ ਇਹਤਰਾਮ ਕਰਨਾ, ਇਹ ਬਲੂ ਬਲੱਡ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ। ਉਹਨਾਂ ਕਿਹਾ ਕਿ ਮੈਂ ਸਰਵਿਸ ਵੱਲ ਜਾਣ ਲੱਗਾ ਸਾਂ, ਲੇਕਿਨ ਚਾਚਾ ਜੀ ਨੇ ਕਿਹਾ ਮੇਰੇ ਕੋਲ ਆ ਜਾਓ, ਤੇ ਸਿਰ ਝੁਕਾ ਕੇ ਇਤਾਅਤ ਕੀਤੀ, ਚਾਚਾ ਜੀ ਕੋਲ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨਾ ਸਿਰਫ ਨਾਲ ਰੱਖਿਆ, ਉਹਨਾਂ ਦੇਖੋ ਕਿੱਡੇ ਵੱਡੇਪਨ ਦਾ ਸਬੂਤ ਦਿੱਤਾ ਕਿ ਫਿਰ ਜਿਸ ਵੇਲੇ ਉਹਨਾਂ ਦੇਖਿਆ
ਕਿ ਪੁਖਤਾਕਾਰੀ ਕੋਈ ਆ ਚੁੱਕੀ ਹੈ ਤੇ ਉਹਨਾਂ ਨੇ ਫਿਰ ਖੁਦ ਪੱਕੇ ਗੜੇ ਫਰਮਾਇਆ ਖਾਲਸਾ ਸਾਹਿਬ ਨੇ ਕਿ ਮੈਨੂੰ ਜਗ੍ਹਾ ਦਿੱਤੀ ਔਰ ਮੈਨੂੰ ਐਸਟੈਬਲਿਸ਼ ਕੀਤਾ, ਮੈਨੂੰ ਖੁਦ ਕਿਹਾ ਕਿ ਇੱਥੇ ਹੁਣ ਤੂੰ ਆਪਣਾ ਅਲੱਗਾ ਕੰਮ ਕਰ। ਇਹ ਵੀ ਇਹਨਾਂ ਦੀ ਸਾਦਤਮੰਦੀ ਦਾ ਇਹਨਾਂ ਨੂੰ ਸਮਰ ਮਿਲਿਆ। ਯਾਨੀ ਵਿਊਅਰਸ ਦੀ ਖਿਦਮਤ ਆਲੀਆ ਦੇ ਵਿੱਚ ਅਰਜ਼ ਮੈਂ ਇਹ ਕਰਨਾ ਚਾਹੁੰਦਾ ਕਿ ਕਾਮਯਾਬੀ ਦਿਨੋਂ ਦਿਨ ਤੇ ਨਹੀਂ ਮਿਲਦੀ, ਉਹਦੇ ਪਿੱਛੇ ਬਹੁਤ ਸਾਰੀਆਂ ਸਾਦਤਾਂ, ਬਹੁਤ ਸਾਰੀਆਂ ਖਿਦਮਾਤ ਹੁੰਦੀਆਂ ਨੇ। ਫਿਰ ਜ਼ੇਨ ਦੇ ਵਿੱਚ ਇਹ ਤੇ ਵੱਡਾ ਬਣਨ ਦਾ ਸ਼ੌਕ ਤੇ ਸਭ ਤੋਂ ਪਹਿਲੇ ਸੀ, ਔਰ ਜਿੱਦਤ ਤਰਾਜ਼ੀ ਜਿਹੜੀ ਉਹਨੂੰ ਵੀ ਅੱਲਾਹ ਪਾਕ ਨੇ ਭਾਗ ਲਾਏ। ਔਰ ਇਸ ਵੇਲੇ ਸਿਰਫ ਖਾਜਾ ਸਾਹਿਬ ਦਾ ਨਹੀਂ, ਪਾਕਿਸਤਾਨ ਦਾ ਇਜ਼ਾਜ਼ ਹੈ, ਸਾਡੇ ਦੇਸ਼, ਸਾਡੇ ਪਾਕ ਵਤਨ ਦਾ ਇਜ਼ਾਜ਼ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਫੁੱਟਬਾਲ ਫੈਕਟਰੀ ਉਹ ਹੈ ਜਿੱਥੇ ਅਸੀਂ ਇਸ ਵੇਲੇ ਬੈਠੇ ਹਾਂ, ਫਾਰਵਰਡ ਸਪੋਰਟਸ, ਜਿਹਦੇ ਤੇ ਤੁਸੀਂ ਵੀ ਫਖਰ ਕਰ ਸਕਦੇ ਹੋ। ਖਾਜਾ ਸਾਹਿਬ ਪਲੀਜ਼ ਇਹ ਦੱਸੋ ਕਿ ਅੱਲਾਹ ਪਾਕ ਨੇ ਤੁਹਾਨੂੰ ਇੱਥੇ ਤੇ ਪਹੁੰਚਾਇਆ, ਹੁਣ ਤੁਸੀਂ ਇਹ ਦੱਸੋ ਆਕਾ ਕਿ ਇੱਕ ਰਿਸਰਚ ਬੜੀ ਜਦੀਦ ਹੋਈ ਹੈ, ਉਹ ਕਹਿ ਰਹੇ ਨੇ ਕਿ ਅਗਲੇ ਸਾਲ ਦੁਨੀਆ ਦੀਆਂ ਜਿਹੜੀਆਂ ਟੌਪ 10 ਹੋਣਗੀਆਂ ਨਾ ਜੀ ਇਕਨੋਮੀਜ਼, ਉਹਦੇ ਵਿੱਚ ਨੰਬਰ 1 ਚਾਈਨਾ ਹੋ ਜਾਏਗਾ ਸਰ, ਅਮਰੀਕਾ ਦੂਸਰੇ ਨੰਬਰ ਤੇ ਆ ਜਾਏਗਾ, ਔਰ ਤੀਸਰੇ ਨੰਬਰ ਤੇ ਇੰਡੀਆ, ਜਾਪਾਨ ਵੀ ਚੌਥੇ ਤੇ ਵੇ। ਹਾਂਜੀ, ਸਾਡੇ ਕੋਲ ਖਾਲਸਾ ਸਾਹਿਬ ਤੁਹਾਡੇ ਵਰਗੇ ਵੱਡੇ ਲੋਕ ਨੇ, ਐਡੇ ਮਿਹਨਤੀ ਲੋਕ ਨੇ, ਜਿੱਦਤ ਤਰਾਜ਼ ਨੇ। ਸਾਡਾ ਸਰ ਉਹਨਾਂ 10 ਇਕਨੋਮੀਜ਼ ਦੇ ਵਿੱਚ ਕਿਧਰੇ ਨਾਮੋ ਨਿਸ਼ਾਨ ਵੀ ਨਹੀਂ, ਤੇ ਤੁਹਾਡੇ ਵਰਗੇ ਬੰਦੇ ਹੋਣ ਦੇ ਬਾਵਜੂਦ ਅਸੀਂ ਪਿੱਛੇ ਕਿਉਂ ਆ? ਇਹਦਾ ਵੀ ਕੋਈ ਤੁਹਾਨੂੰ ਦੱਸੋ। ਅਸੀਂ ਅੱਲਾਹ ਪਾਕ ਤੋਂ ਦੂਰ ਹਾਂ, ਜਾਂ ਅਸੀਂ ਮਿਹਨਤ ਨਹੀਂ ਕਰਦੇ, ਜਾਂ ਸਾਡੀ ਬਦਕਿਸਮਤੀ ਨਾਲ ਹੁਕਮਰਾਨ ਸਾਡੇ ਇਹੋ ਜਿਹੇ ਸਾਨੂੰ ਅੱਜ ਤੱਕ ਟੱਕਰੇ ਜਿਨ੍ਹਾਂ ਦੀਆਂ ਪੋਲਿਸੀਜ਼ ਐਸੀਆਂ ਨਹੀਂ ਹੈਗੀਆਂ ਜਿਹੜੀਆਂ ਸਾਡੀ ਐਕਸਪੋਰਟ ਨੂੰ, ਸਾਡੀ ਟਰੇਡ ਨੂੰ, ਸਾਡੀ ਸਨਅਤ ਓ ਹਰਫਤ ਨੂੰ ਪ੍ਰਮੋਟ ਕਰਦੀਆਂ। ਇਸ ਕਿੱਥੇ ਫਸੇ ਆ? ਮੈਂ ਸਿਆਸੀ ਬੰਦਾ ਨਹੀਂ ਹੈਗਾ, ਨਾ ਮੈਂ ਕਿਸੇ ਨੂੰ ਸਿਆਸਤ ਦੇ ਵਿੱਚ ਮਤਲਬ ਅਗਰ ਮੈਂ ਕੋਈ ਗੱਲ ਕਰਾਂਗਾ ਤਾਂ ਇਹ ਨਾ ਸਮਝੇ ਕਿ ਮੈਂ ਕਿਸੇ ਪਾਰਟੀ ਦੀ ਹਮਾਇਤ ਜਾਂ ਮੁਖਾਲਫਤ ਕਰਦਾ ਪਿਆ ਜੀ। ਜਿਹੜੀ ਜ਼ਰੂਰਤ ਹੈਗੀ ਹੈ ਪਾਕਿਸਤਾਨ ਨੂੰ ਇਸ ਵੇਲੇ ਜੀ ਸਿਆਸਤ ਦੇ ਵਿੱਚ ਉਹਨਾਂ ਬੰਦਿਆਂ ਨੂੰ ਅੱਗੇ ਲਿਆਉਣ ਦੀ ਕਿ ਜਿਹੜੇ ਬਿਜ਼ਨਸ ਨੂੰ ਸਮਝਦੇ ਹੈਗੇ। ਦੇਖੋ ਅਸੀਂ ਮਾਰ ਖਾਣੇ ਪਏ, ਸਾਡੀ ਐਕਸਪੋਰਟ ਘੱਟ ਹੈਗੀ ਹੈ ਜੀ, ਅਸੀਂ ਟੈਕਨੋਲੋਜੀ 'ਚ ਮਾਰ ਖਾਣੇ ਪਏ ਜੀ। ਤੁਸੀਂ ਉਹ ਬੰਦਾ ਲਿਆਓਗੇ ਅੱਗੇ ਜਾਂ ਉਹ ਬੰਦੇ ਅੱਗੇ ਲਿਆਓਗੇ ਕਿ ਜਿਹੜੇ ਐਕਸਪੋਰਟ ਨੂੰ ਸਮਝਦੇ ਹੈਗੇ, ਜਿਹੜੇ ਕਾਰੋਬਾਰ ਨੂੰ ਸਮਝਦੇ ਹੈਗੇ, ਜਿਹੜੇ ਸਮਝਦੇ ਹੈਗੇ ਕਿ ਕਾਰੋਬਾਰ ਦੇ ਜਿਹੜੇ ਮਸਲੇ ਨੇ ਇਹਨਾਂ ਨੂੰ ਕਿਵੇਂ ਹੱਲ ਕਰਨਾ ਹੈਗਾ ਜੀ। ਠੀਕ ਹੈ ਨਾ ਜੀ। ਦੂਸਰੀ ਚੀਜ਼ ਜਿਹੜੀ ਸਾਡੇ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਕੋਲ, ਉਹ ਸਾਡੀ ਬਿਊਰੋਕ੍ਰੇਸੀ ਹੈਗੀ ਹੈ। ਬਸ ਮੈਂ ਸਮਝਦਾ ਕਿ ਸਿਆਸਤਦਾਨਾਂ ਤੋਂ ਵੀ ਵੱਧ ਕੇ ਜਿਹੜਾ ਸਾਡੇ ਜਿਹਨੂੰ ਅਸੀਂ ਕਹਿੰਦੇ ਰੋਡ ਬਲਾਕਸ ਹੈਗੇ ਨੇ, ਉਹ ਬਿਊਰੋਕ੍ਰੇਸੀ ਦਾ ਪੁਰਾਣਾ ਜ਼ੇਨ ਹੈਗਾ ਜੀ। ਉਹ ਆਪਣੇ ਆਪ ਨੂੰ ਤਬਦੀਲ ਨਹੀਂ ਕਰਦੇ। ਜਿਹੜਾ ਬਿਜ਼ਨਸਮੈਨ ਨੇ ਇਹਨਾਂ ਨੂੰ ਸਮਝਦੇ ਹੈਗੇ ਕਿ ਇਹ ਚੋਰ ਹੈਗੇ ਨੇ, ਟੈਕਸ ਚੋਰੀ ਕਰਦੇ ਨੇ, ਹਾਲਾਂਕਿ ਐਕਸਪੋਰਟ 'ਚ 100% ਟੈਕਸ ਪੇ ਹੁੰਦਾ ਜੀ। ਐਕਸਪੋਰਟ ਦੇ ਪਿੱਛੇ ਆ ਕੇ ਖਲੋਂਦੇ ਨਹੀਂ ਨੇ ਐਕਸਪੋਰਟਰ ਦੇ। ਮੈਂ ਪਹਿਲੇ ਚੈਂਬਰ ਦਾ ਪ੍ਰੈਜ਼ੀਡੈਂਟ ਸੀ ਅਤੇ ਕਾਫੀ ਮੀਟਿੰਗਸ ਕਰਦਾ ਰਿਹਾ ਜਾ ਕੇ। ਉਸ ਵੇਲੇ ਇਮਰਾਨ ਖਾਨ ਸਾਹਿਬ ਦੀ ਹੁਕੂਮਤ ਸੀ, ਆਲਮੋਸਟ ਮਤਲਬ ਜ਼ੀਰੋ ਰਿਜ਼ਲਟ ਸੀਗੇ। ਬਾਰ-ਬਾਰ ਜਾ ਕੇ ਰਿਕੁਐਸਟ ਕਰਨੀ, ਬਾਰ-ਬਾਰ ਜਾ ਕੇ, ਹਾਲਾਂਕਿ ਹੁਕੂਮਤ ਦੇ ਜਿਹੜੇ ਸੀਗੇ ਪੋਲੀਟੀਸ਼ੀਅਨ ਸੀ ਉਹ ਰੁਕਾਵਟ ਨਹੀਂ ਸੀਗੇ। ਹੁਣ ਵੀ ਇਹੀ ਹਾਲਾਤ ਨੇ, ਜਿਹੜੇ ਪੋਲੀਟੀਸ਼ੀਅਨਸ ਹੈਲਪ ਕਰਦੇ ਪਏ ਨੇ ਔਰ ਬਹੁਤ ਅੱਛੀ ਹੈਲਪ ਕਰਦੇ ਪਏ ਨੇ, ਲੇਕਿਨ ਉਹ ਐਸੇ ਘੁਮਾਉਂਦੇ ਨੇ ਚੀਜ਼ਾਂ, ਬਿਊਰੋਕ੍ਰੇਸੀ ਆਪਣੇ ਪੁਰਾਣੇ ਜ਼ੇਨ ਨਾਲ ਬੈਠੀ ਦੀ ਹੈ ਜੀ। ਉਹ ਆਪਣੇ ਆਪ ਨੂੰ ਤਬਦੀਲ ਕਰਨ ਲਈ ਤਿਆਰ ਨਹੀਂ ਹੈਗੀ ਔਰ ਉਹ ਚੀਜ਼ਾਂ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਤਰ ਕਰਦੀਆਂ ਹੈਗੀਆਂ। ਉਸ ਖਾਤਰ ਅਗਰ ਕਮ ਅਜ਼ ਕਮ ਦੇਖੋ ਨਾ, ਪੋਲੀਟੀਸ਼ੀਅਨ ਆਉਂਦੇ ਜਾਂਦੇ ਹੈਗੇ, ਬਿਊਰੋਕ੍ਰੇਸੀ ਖਲੋਤੀ ਰਹਿੰਦੀ ਹੈ ਜੀ। ਅਗਰ ਬਿਊਰੋਕ੍ਰੇਸੀ ਹੀ ਇਹ ਸਮਝ ਲੈ ਕਿ ਅਸਾਂ ਐਕਸਪੋਰਟ ਵਧਾਉਣੀ ਹੈਗੀ ਹੈ, ਅਸੀਂ ਐਕਸਪੋਰਟਰ ਦੇ ਪਿੱਛੇ ਜਾਣਾ, ਨਾ ਕਿ ਉਹਦੀ ਜਾਨ ਦੇ ਪਿੱਛੇ ਜਾਣਾ ਹੈ, ਉਹਦੇ ਉੱਤੇ 35 ਮਹਿਕਮੇ ਨਹੀਂ ਚਾੜਨੇ ਹੈਗੇ ਜੀ। ਉਹਦੇ ਨਾਲ ਉਹਨਾਂ ਨੂੰ ਸਪੋਰਟ ਕਰਨਾ ਹੈ, ਉਹਨਾਂ ਨੂੰ ਹੈਲਪ ਕਰਨੀ ਹੈ ਔਰ ਉਹਨਾਂ ਨੂੰ ਈਜ਼ ਆਫ ਬਿਜ਼ਨਸ ਜਿਹਨੂੰ ਕਹਿੰਦੇ ਹੈ ਕਿ ਉਹ ਕਰਨਾ ਹੈ, ਕੰਮ ਤੇ ਉਹਨਾਂ ਨਹੀਂ ਕਰਨਾ ਹੈ। ਦੇਖੋ ਤੁਹਾਡੇ ਕੋਲ ਬਿਹਤਰੀਨ ਲੇਬਰ ਹੈ, ਜਿੱਦਾਂ ਮੈਂ ਅਰਜ਼ ਕੀਤੀ ਜੀ, ਤੁਹਾਡੇ ਕੋਲ ਬਿਹਤਰੀਨ ਜ਼ੇਨ ਹੈਗਾ, ਜ਼ਹੀਨ ਲੋਕ ਹੈਗੇ ਨੇ, ਤੁਹਾਡੀ ਅੱਲਾ ਨੇ ਕਲਾਈਮੇਟ ਹਰ ਕਿਸਮ ਦੀ ਅੱਛੀ ਦਿੱਤੀ ਦੀ ਹੈ, ਜ਼ਮੀਨ ਅੱਛੀ ਦਿੱਤੀ ਦੀ ਹੈ, ਹਰ ਚੀਜ਼ ਬਿਹਤਰੀਨ ਹੈ ਤੁਹਾਡੇ ਕੋਲ, ਬਾਦਨੀਆਂ ਤੁਹਾਡੇ ਕੋਲ ਨੇ। ਫਿਰ ਮਸਲੇ ਕਿੱਥੇ ਹੈਗੇ? ਮਸਲੇ ਹੈਗੇ ਤੁਸੀਂ ਫਰਜ਼ ਕਰੋ ਤੁਹਾਡੇ ਕੋਲ ਮਾਦਨੀਆਂ ਆਤੇ, ਤੁਸੀਂ ਉੱਥੇ ਜਗ੍ਹਾ ਲੈਣ ਜਾਓ ਜੀ, ਇੱਥੋਂ ਮੈਂ ਫਰਜ਼ ਕਰੋ ਕੋਇਲਾ ਕੱਢਣਾ ਹੈਗਾ ਜੀ, ਤੁਹਾਨੂੰ ਅੱਲਾ ਕਰੇ ਕਿ 2-3 ਸਾਲ 'ਚ ਇਜਾਜ਼ਤ ਮਿਲ ਜਾਏ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਖੱਜਲ ਹੋਵੋਗੇ। ਤੁਸੀਂ ਆਪਣੀ ਕੰਪਨੀ ਬਾਹਰੋਂ ਕੋਈ ਆ ਕੇ ਇੱਥੇ
ਜੁਆਇੰਟ ਵੈਂਚਰ ਕਰਨਾ ਚਾਹੁੰਦਾ ਹੈ ਜੀ ਉਹ ਖਜਲ ਹੋ ਜਾਂਦਾ, ਠੀਕ ਹੈ ਨਾ। ਉੱਥੇ ਜਾ ਕੇ ਪੋਲੀਟੀਸ਼ੀਅਨ ਥੋੜ੍ਹੀ ਉਹਨੂੰ ਕੁਝ ਕਹਿੰਦਾ ਪਿਆ ਕਿ ਜੀ ਇਹਨੂੰ ਨਾ ਅੰਦਰ ਆਉਣ ਦਿਓ। ਤੁਸੀਂ ਅਕਾਊਂਟ ਖੋਲ੍ਹਣਾ ਹੈਗਾ ਕਿਸੇ ਬਾਹਰ ਨੇ ਇੱਥੇ ਆ ਕੇ, ਬਲਕਿ ਈਵਨ ਵੀਜ਼ਾ ਲੈਣਾ ਇੱਥੇ ਬਾਹਰੋਂ ਆਉਣ ਦੇ, ਜੀ ਉਹਨੂੰ ਮੁਸੀਬਤ ਹੈਗੀ ਹੈ। ਮਤਲਬ ਸਾਲ ਲੱਗ ਜਾਂਦੇ ਗੋਰਿਆਂ ਨੂੰ ਵੀਜ਼ਾ ਲੈਣ ਵਾਸਤੇ। ਉਹਨਾਂ ਨੇ ਕੁਝ ਔਨਲਾਈਨ ਕੀਤੇ ਹੈਗੇ ਨੇ, ਲੇਕਿਨ ਅਗਰ ਕਿਸੇ ਨੇ ਇੱਥੇ ਆ ਕੇ ਤੁਸੀਂ ਕੰਸਲਟੈਂਟ ਲੈਣਾ ਹੈ, ਉਹ ਇੱਥੇ ਆ ਕੇ ਰਹੇਗਾ, ਕਿਉਂਕਿ ਟੈਕਨੋਲੋਜੀ ਲੈਣੀ ਹੈ ਤਾਂ ਫਿਰ ਬਾਹਰੋਂ ਬੰਦੇ ਆਉਣੇ ਪੈਣੇ ਜੀ, ਉਹਨਾਂ ਨੂੰ ਉੱਥੋਂ ਰਹਿਣਾ ਪੈਣਾ। ਅਤੇ ਰਹਿਣੇ ਵਾਸਤੇ ਉਹਨਾਂ ਵਾਸਤੇ ਬੜੀ ਮੁਸ਼ਕਿਲਾਤ ਨੇ। ਸਾਡੇ ਅਸੀਂ ਵੀ ਇਹਦੇ 'ਚ ਗੁਜ਼ਰੇ ਹਾਂ, ਅਸੀਂ ਵੀ ਕੰਸਲਟੈਂਟ ਲਿੱਤੇ ਹਨ ਜੀ, ਸਾਨੂੰ ਪਤਾ ਹੈ ਕਿ ਕਿਵੇਂ ਵੀਜ਼ੇ ਲਿੱਤੇ ਜਾਂਦੇ ਨੇ। ਮਤਲਬ ਹਰ ਇੱਕ ਜਿਹੜਾ ਬਿਊਰੋਕਰੇਸੀ ਦਾ ਤਬਕਾ ਹੈਗਾ ਨਾ, ਉਹ ਉਹਨਾਂ ਦੇ ਜ਼ਿਹਨ ਦੇ ਵਿੱਚ ਫੈਸਿਲਿਟੇਸ਼ਨ ਨਹੀਂ ਹੈਗੀ। ਉਹ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਐਸੇ ਐਸੇ ਕਾਨੂੰਨ ਦੱਸੇਗਾ ਕਿ ਜਨਾਬ ਉਹ ਬੰਦੇ ਦਾ ਦਿਲ ਕਰਦਾ ਕਿ ਜਨਾਬ ਦੌੜੋ ਇੱਥਾਂ। ਹਰਡਲ ਹੀ ਕ੍ਰੀਏਟ ਕਰੇਗਾ, ਕੋਈ ਨਾਲ ਤਾਮਨ ਨਹੀਂ ਕਰੇਗਾ। ਜਿਹਨੂੰ ਮੈਂ ਕਹਿੰਦਾ ਰੋਡ ਬਲਾਕਰ ਲਾਉਂਦਾ, ਇੱਥੇ ਵੀ ਬਲਾਕ ਲੱਗ ਗਿਆ ਜੀ, ਇੱਥੇ ਨਹੀਂ ਜਾ ਸਕਦੇ, ਇੱਥੇ ਵੀ ਬਲਾਕ ਲੱਗ ਗਿਆ, ਇੱਥੇ ਨਹੀਂ ਜਾ ਸਕਦੇ ਜੀ ਜੀ। ਉਹ ਫਿਰ ਕੋਈ ਸਾਡੇ ਵਰਗੇ ਪਾਗਲ ਹੁੰਦੇ ਨੇ, ਫਿਰ ਵੀ ਸਿਰ ਮਾਰ ਮੁਰ ਕੇ ਕੁਝ ਨਾ ਕੁਝ ਕਰ ਜਾਂਦੇ ਨੇ। ਜੀ। ਅਤੇ ਬਾਕੀ ਜਿਹੜੇ ਬਦਦਿਲ ਹੋ ਕੇ, ਤੁਹਾਨੂੰ ਪਤਾ ਹੈ ਪਾਕਿਸਤਾਨੀਆਂ ਨੇ ਬਾਹਰ ਜਾ ਕੇ ਫੈਕਟਰੀਆਂ ਲਾ ਲਈਆਂ ਦੀਆਂ, ਉੱਥੇ ਜਾ ਕੇ ਕਾਮਯਾਬ ਨੇ। ਇੱਥੇ ਕਿਉਂ ਨਹੀਂ ਕਾਮਯਾਬ ਹੈਗੇ? ਜਦਕਿ ਸਾਡੀ ਲੇਬਰ ਵੀ ਅੱਛੀ ਹੈ, ਮੌਸਮ ਵੀ ਅੱਛੇ ਹਨ, ਲੋਕ ਵੀ ਅੱਛੇ ਹੈਗੇ ਨੇ। ਅਤੇ ਉਹਦੇ ਵਿੱਚ ਮੈਂ ਸਮਝਦਾ ਕਿ ਸਿਆਸਤਦਾਨਾਂ ਤੋਂ ਜ਼ਿਆਦਾ ਬਿਊਰੋਕਰੇਸੀ ਦਾ ਤਾਲੁਕ ਹੈਗਾ। ਤੁਸੀਂ ਸਿਆਸਤਦਾਨਾਂ ਨੂੰ ਮਤਲਬ ਜੋ ਮਰਜ਼ੀ ਕਹੀ ਜਾਵੋ, ਫਲਾਨੀ ਪਾਰਟੀ, ਪਰ ਹਰ ਪਾਰਟੀ ਨੇ ਬਿਊਰੋਕਰੇਸੀ ਨਾਲ ਡੀਲ ਕਰਨੀ ਹੈਗੀ। ਬੜੀ ਜ਼ਬਰਦਸਤ ਗੱਲ ਖਾਇਆ ਸਾਹਿਬ, ਤੁਹਾਡੀ ਬਹੁਤ ਅੱਛੀ ਗੱਲ। ਸਾਹਿਬੋ ਤੁਸਾਂ ਖਾਇਆ ਸਾਹਿਬ ਦੀਆਂ ਗੱਲਾਂ ਸੁਣੀਆਂ। ਸਾਡੇ ਪੋਲਿਸੀ ਮੇਕਰਸ ਜਿਹੜੇ ਨੇ, ਸਾਡੇ ਮਨਸੂਬੇ ਜਿਹੜੇ ਬਣਾਉਂਦੇ ਨੇ ਮੁਲਕ ਦੇ, ਉਹ ਤਾਂ ਵਾਕਈ ਸਾਡੇ ਬਿਊਰੋਕਰੇਟਸ ਹੀ ਹੁੰਦੇ ਨੇ, ਅਫਸਰਸ਼ਾਹੀ ਦੇ ਅਸੀਂ ਮਰਹੂਨ ਮਿੰਨਤਾਂ। ਸਾਹਿਬੋ ਇਕਨੋਮਿਕਸ ਦਾ ਇੱਕ ਅਸੂਲ ਹੈ ਕਿ ਬਰਾਮਦਾਤ ਦੇ ਵਿੱਚ ਇਜ਼ਾਫੇ ਤੋਂ ਬਗੈਰ ਮੁਲਕ ਦੇ ਵਿੱਚ ਖੁਸ਼ਹਾਲੀ ਦਾ ਖਾਬ ਕਦੀ ਸ਼ਰਮਿੰਦਾ ਤਾਬੀਰ ਹੋ ਹੀ ਨਹੀਂ ਸਕਦਾ। ਲੇਕਿਨ ਅਫਸੋਸ ਕਿ ਖਾਲਸਾ ਸਾਹਿਬ ਪਾ ਫਰਮਾਉਂਦੇ ਨੇ ਕਿ ਹਰ ਕਦਮ 'ਤੇ ਰੁਕਾਵਟਾਂ ਹੀ ਖੜੀਆਂ ਕਰਦੇ ਨੇ। ਪ੍ਰਮੋਸ਼ਨ ਐਕਸਪੋਰਟ ਦੀ ਕਰਨ ਦੇ ਵਾਸਤੇ ਕੋਈ ਐਸੀਆਂ ਬਰਾਮਦ ਕੁਨਿੰਦਗਾਨ ਦੇ ਹੱਕ 'ਚ ਪੋਲਿਸੀਜ਼ ਨਹੀਂ ਬਣਾਉਂਦੇ, ਯਾਨੀ ਐਕਸਪੋਰਟ ਦੇ ਫਰੈਂਡਲੀ ਪੋਲਿਸੀਜ਼ ਜਿਹੜੀਆਂ ਨੇ ਉਹ ਬਣਾਉਂਦੇ ਹੀ ਨਹੀਂ। ਇਹਨਾਂ ਦੀਆਂ ਪੋਲਿਸੀਆਂ ਸਭ ਤੋਂ ਵੱਡੀ ਰੁਕਾਵਟ ਨੇ ਸਾਡੇ ਮੁਲਕ ਦੀ ਤਰੱਕੀ ਦੇ ਵਿੱਚ, ਸਾਡੀ ਐਕਸਪੋਰਟ ਦੇ ਵਿੱਚ। ਇਹ ਵੀ ਗੱਲ ਖਾਇਆ ਸਾਹਿਬ ਦੀ ਜ਼ਬਰਦਸਤ ਹੈ ਕਿ ਸਿਆਸਤਦਾਨ ਤੇ ਕੋਈ ਵੀ ਹੋਵੇ, ਉਹ ਆਉਂਦੇ ਨੇ, ਕਦੀ ਚਲੇ ਜਾਂਦੇ ਨੇ, ਕਦੀ ਕੋਈ ਬਰਸਰ ਇਕਤਦਾਰ, ਕਦੀ ਕੋਈ, ਲੇਕਿਨ ਇਹ ਚੂੰਕਿ ਹਮੇਸ਼ਾ ਹੀ ਰਹਿੰਦੇ ਨੇ, ਪਰਮਾਨੈਂਟ ਸਰਵਿਸਾਂ ਨੇ ਇਹਨਾਂ ਦੀਆਂ, ਅਤੇ ਇਹਨਾਂ ਨੂੰ ਚਾਹੀਦਾ ਕੁਝ ਖੁਦਾ ਦਾ ਖੌਫ ਕਰਨ, ਸਿਰਫ ਆਪਣਾ ਹੀ ਖਿਆਲ ਨਾ ਕਰਨ, ਪਾਕਿਸਤਾਨ ਦਾ ਖਿਆਲ ਕਰਨ। ਪਾਕਿਸਤਾਨ ਅੱਗੇ ਜਾਏਗਾ, ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਖੁਸ਼ਹਾਲੀ ਆਏਗੀ। ਇਹਨਾਂ ਦੀਆਂ ਵੀ ਤੇ ਤਨਖਾਹਾਂ ਜਿਹੜੀਆਂ ਨੇ, ਇਹਨਾਂ ਦੀਆਂ ਸੈਲਰੀਜ਼ ਵੀ ਤੇ ਸਾਡੇ ਸਨਅਤਕਾਰ ਦੋਸਤ ਜਿਹੜੇ ਨੇ, ਐਕਸਪੋਰਟਰਸ ਜਿਹੜੇ ਨੇ, ਉਹਨਾਂ ਦੇ ਮਹਿਸੂਲਾਤ ਦੇ ਵਿੱਚੋਂ ਹੀ ਨਿਕਲਦੀਆਂ ਨੇ ਨਾ, ਅਤੇ ਇਹਨਾਂ ਨੂੰ ਵੀ ਕੋਈ ਗੌਰ ਕਰਨਾ ਚਾਹੀਦਾ ਹੈ। ਖੈਰ ਸਾਹਿਬ, ਇੱਕ ਤਾਂ ਹੁਣ ਸ਼ਫਕਤ ਕਰਕੇ ਜਨਾਬ ਜ਼ਰਾ ਸਾਨੂੰ ਥੋੜ੍ਹਾ ਜਿਹਾ ਫੈਕਟਰੀ ਦਾ ਵਿਜ਼ਿਟ ਕਰਾਓ, ਸਾਡੇ ਵਿਊਅਰਸ ਨੂੰ ਪਤਾ ਲੱਗੇ ਕਿ ਅਲਹਮਦੁਲਿਲਾ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਫੁੱਟਬਾਲ ਦੀ ਫੈਕਟਰੀ ਹੈ, ਉਹਦਾ ਅਸੀਂ ਇਨਸਾਈਡ ਉਹਨਾਂ ਨੂੰ ਦਿਖਾਈਏ, ਇੰਟਰਨਲ ਉਹਨਾਂ ਨੂੰ ਵਿਊ ਦਿਖਾਈਏ। ਦੂਸਰਾ ਖਾਇਆ ਸਾਹਿਬ, ਅਸੀਂ ਚਾਹੁੰਦੇ ਸਾਂ ਕਿ ਜਿਹੜਾ ਸਾਡਾ 2014 'ਚ ਫੀਫਾ ਦੇ ਵਰਲਡ ਕੱਪ ਵਿੱਚ ਫੁੱਟਬਾਲ ਖੇਡਿਆ ਗਿਆ, ਤੁਹਾਡਾ ਤਿਆਰ ਕਰਦਾ, ਉਸ ਤੋਂ ਬਾਅਦ 2018 'ਚ ਉਹ ਵੀ ਫਾਰਵਰਡ ਦਾ ਸਾਡੀ ਕੰਪਨੀ ਦਾ ਖੇਡਿਆ ਗਿਆ, ਫਿਰ 2022 'ਚ ਹੁਣ ਕਤਰ, ਉਹ ਵੀ ਤੁਹਾਡਾ ਹੀ ਫੁੱਟਬਾਲ। ਉਹ ਫੁੱਟਬਾਲ ਵੀ ਸਾਡੇ ਵਿਊਅਰਸ ਨੂੰ ਜ਼ਰਾ ਪਲੀਜ਼ ਦਿਖਾਓ, ਅਤੇ ਡਿਸਪਲੇ ਸੈਂਟਰ ਤੁਹਾਡੇ ਜ਼ਰਾ ਚੱਲੀਏ, ਉੱਥੇ ਚੱਲ ਕੇ ਜ਼ਰਾ ਸਾਨੂੰ ਸਰ ਦਿਖਾਓ। ਮਾਸ਼ਾਅੱਲਾ ਚੱਲਦੇ ਹਾਂ ਜਨਾਬ, ਜਾ ਕੇ ਦਿਖਾਈਏ ਜੀ ਪਲੀਜ਼ ਪਲੀਜ਼ ਸਰ। ਇਹ 2014 'ਚ ਮਾਸ਼ਾਅੱਲਾ ਜਿਹੜਾ ਖੇਡਿਆ ਗਿਆ ਸੀਗਾ ਸਰ, ਪੂਰਾ ਉਹਦਾ ਸੈੱਟ ਪਿਆ ਹੈਗਾ ਸਰ। ਇਹ 2018 'ਤੇ ਹੈਗਾ ਸਰ, ਔਰ ਇਹ ਹੁਣ ਜਿਹੜਾ 2022 'ਚ ਹੋਇਆ ਸਰ। ਸਰ ਤਾਂ ਖਾਇਆ ਸਾਹਿਬ, ਇਹ 3 ਸਾਈਜ਼ ਦਾ ਇਹਦਾ ਕੀ ਮਤਲਬ ਹੈ ਜੀ? ਇਹ ਡਿਸਪਲੇ ਬਾਲ ਹੈਗਾ। ਅੱਛਾ, ਉਹ ਅਫੀਸ਼ੀਅਲ ਮੈਚ ਬਾਲ ਜਿਹੜਾ ਖੇਡਿਆ ਗਿਆ ਸੀ। ਅੱਛਾ ਅੱਛਾ। ਉਹ ਮਿਨੀ ਬਾਲ ਹੈ, ਐਸਾ ਬਾਲ ਬਣਾਇਆ ਜਿਹ 'ਚ ਹਵਾ ਦੀ ਜ਼ਰੂਰਤ ਨਹੀਂ ਹੈਗੀ, ਇਹਨੂੰ ਏਅਰਲੈਸ ਅਸੀਂ ਕਹਿੰਦੇ ਨਾ। ਜੀ ਜੀ। ਉਹ ਇਸ ਖਾਤਰ ਇੱਕੋ ਸੈੱਟ ਜਿਹਾ ਬਣਾਇਆ ਨਾ। ਅੱਛਾ ਖਾਇਆ ਸਾਹਿਬ, ਮਿਹਰਬਾਨੀ ਕਰਕੇ ਇਹ ਵੀ ਦੱਸੋ ਕਿ ਇਹਦੇ ਪੈਨਲਸ ਦਾ ਕੀ ਹੁੰਦਾ ਹੈ, ਔਰ ਦੂਸਰਾ ਸਰ ਇਹਦੇ 'ਚ ਹਵਾ ਹੁੰਦੀ ਹੈ ਜਾਂ ਕੀ ਹੁੰਦਾ ਹੈ? ਫਿਰ ਤੀਸਰਾ ਇਹ ਵੇ ਕਿ ਜੀ ਇਹਨੂੰ ਕਿਸ ਤਰ੍ਹਾਂ ਤੁਸੀਂ ਇਹਦਾ ਥਰੋ ਜਦੋਂ ਹੁੰਦਾ ਹੈ ਜਾਂ ਜਾਂਦਾ ਹੈ ਤਾਂ ਸਿੱਧਾ ਜਾਂਦਾ ਹੈ, ਖੱਬੇ ਜਾਂਦਾ ਹੈ, ਇਹਨੂੰ ਕਿਸ ਤਰ੍ਹਾਂ ਕੋਈ ਇਹਦੀ ਟਰਾਇਲ ਕਿੱਥੇ ਹੁੰਦਾ ਹੈ? ਤੁਸੀਂ ਤੁਹਾਨੂੰ ਲੈਬੋਰਟਰੀ 'ਚ ਲੈ ਜਾਂਦੇ ਨਾ, ਉੱਥੇ ਦਿਖਾਣੇ ਫਿਰ। ਜੀ ਠੀਕ। ਆਓ ਜੀ ਖਾਇਆ ਸਾਹਿਬ ਦੇ ਮਗਰ ਲੈਬਾਰਟਰੀ 'ਚ ਚੱਲੀਏ,
ਉੱਥੇ ਚੱਲ ਕੇ ਬਾਕੀ ਚੀਜ਼ਾਂ ਦੇਖਨੇ ਅਸੀਂ ਇਸ ਵੇਲੇ ਲੈਬੋਰਟਰੀ 'ਚ ਹੈਗੇ ਹਾਂ ਸਰ ਜਿਹੜੀ ਲੈਬੋਰਟਰੀ ਦੇ ਵਿੱਚ ਅਸੀਂ ਚੀਜ਼ਾਂ ਨੂੰ ਡਿਵੈਲਪ ਕਰਦੇ ਹਾਂ ਜੀ ਔਰ ਇਹਦੇ ਵਿੱਚ ਅਸੀਂ ਇਹ ਕੀਤਾ ਦਾ ਹੈ ਕਿ ਬਾਲ ਨੇ ਜਿੱਥੇ ਜਾ ਕੇ ਖੇਡਿਆ ਜਾਣਾ ਹੈ ਉਹਨੂੰ ਅਸੀਂ ਸਿਮੂਲੇਟ ਕਰਦੇ ਹਾਂ। ਸਿਮੂਲੇਟ ਕਰਨ ਦਾ ਮਤਲਬ ਹੈ ਕਿ ਉੱਦਾਂ ਦਾ ਮਾਹੌਲ ਇੱਥੇ ਪੈਦਾ ਕਰਦੇ ਹਾਂ, ਬਲਕਿ ਉਸ ਤੋਂ ਜ਼ਿਆਦਾ ਹਾਰਸ਼ ਮਾਹੌਲ ਪੈਦਾ ਕਰਕੇ ਤੇ ਬਾਲ ਨੂੰ ਚੈੱਕ ਕਰਦੇ ਹਾਂ। ਮਿਸਾਲ ਦੇ ਤੌਰ 'ਤੇ ਸਾਡੇ ਕੋਲ ਮਸ਼ੀਨ ਹੈ, ਇਹਦੇ ਵਿੱਚ ਅਸੀਂ 60 ਡਿਗਰੀ ਟੈਂਪਰੇਚਰ ਲੈ ਜਾਂਦੇ ਹਾਂ ਔਰ ਹਿਊਮਿਡਿਟੀ ਵੀ 95% 'ਤੇ ਲੈ ਜਾਂਦੇ ਹਾਂ ਜੀ ਜੀ ਔਰ ਇੱਕ ਹਫ਼ਤਾ ਬਾਲ ਨੂੰ ਵਿੱਚ ਰੱਖਦੇ ਹਾਂ, ਦੇਖਦੇ ਹਾਂ ਕਿ ਇਹਦੇ ਵਿੱਚ ਕੋਈ ਚੀਜ਼ਸ ਤਾਂ ਨਹੀਂ ਆ ਰਹੀਆਂ। ਇਸ ਤਰ੍ਹਾਂ ਇਹ ਮਸ਼ੀਨ ਹੈ, ਇਹ 'ਚ ਅਸੀਂ -40 ਡਿਗਰੀ ਤੱਕ ਲਿਜਾ ਸਕਦੇ ਹਾਂ। ਇਹ 'ਚ ਫਲੈਕਸਿਸ ਕਰਦੇ ਹਾਂ ਕਿ ਅਗਰ -40 ਤੱਕ ਨਹੀਂ ਹੁੰਦਾ ਲੇਕਿਨ -10 ਤੱਕ ਟਿੱਪਾ ਪੈਂਦਾ ਹੈ ਤੇ ਉਹ ਬਾਲ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ। ਇਹ ਵਾਲੀ ਮਸ਼ੀਨ ਹੈ, ਇਹਦੇ ਵਿੱਚ ਅਗਰ ਅਸੀਂ ਬਾਲ ਰੱਖਦੇ ਹਾਂ ਜਾਂ ਮਟੀਰੀਅਲ ਰੱਖਦੇ ਹਾਂ, ਇਹਨੂੰ ਕਹਿੰਦੇ ਸੀ ਏਜਿੰਗ, ਕਿ 2 ਸਾਲ ਬਾਅਦ ਫੁੱਟਬਾਲ ਦੀ ਕੀ ਹਾਲਾਤ ਆएंगे, ਮਟੀਰੀਅਲ ਦਾ ਕੀ ਹੋਏਗਾ, ਹਿਸਾਬ ਕਿਤਾਬ ਹੋਏਗਾ। ਠੀਕ ਹੈ ਨਾ, ਯਾਨੀ ਐਡਾ ਲੈਂਥੀ ਉਹਨੂੰ ਤੁਸੀਂ ਚੈੱਕ ਕਰਦੇ ਹੋ ਉੱਥੋਂ ਤੱਕ। ਤੇ ਖਾਸ ਸਾਹਿਬ ਇਹ ਜਿਹੜਾ ਐਡਾ ਹਾਟ ਮਾਹੌਲ ਹੈ ਜੇ ਤੁਸੀਂ ਰੱਖਦੇ ਹੋ ਗਰਮ ਐਟਮੋਸਫੇਅਰ ਹੈ, ਉਹ ਯਾਨੀ ਕਿ ਅਫਰੀਕਨ ਮੁਲਕਾਂ 'ਚ ਖੇਡਿਆ ਜਾਂਦਾ ਗਰਮ ਚਾਹੇ ਜਿੱਦਾਂ ਸਾਊਦੀ ਅਰਬ ਕੋ ਚਲਾ ਜਾਵੇ, ਹਾਂ ਠੀਕ ਹੈ ਨਾ, ਉੱਥੇ ਵਾਕਈ ਸਖਤ ਐਡਾ ਬਾਲ ਹੈ ਨਾ, ਇਹਨੇ ਦੁਨੀਆ ਦੇ ਹਰ ਜਗ੍ਹਾ ਜਾਣਾ ਹੈ। ਇੱਥੇ ਦੇਖਣ -10 ਤੇ ਕਦਾ ਮਾਹੌਲ ਹੈਗਾ, ਇੱਥੇ ਦੂਸਰਾ ਮਾਹੌਲ ਹੈ ਗਰਮੀ ਵਾਲਾ ਤੇ ਮੋਇਸਚਰ ਵੀ ਬਹੁਤ ਜ਼ਿਆਦਾ ਹੈ। ਮਿਸਾਲ ਦੇ ਤੌਰ ਤੇ ਅਗਰ ਥਾਈਲੈਂਡ ਜਾਂਦਾ ਹੈ, ਉੱਥੇ ਮੋਇਸਚਰ ਵੀ ਹੈਗਾ ਤੇ ਗਰਮੀ ਵੀ, ਦੋਨੋਂ ਚੀਜ਼ਾਂ ਨਾ। ਇਸ ਤਰ੍ਹਾਂ ਵੀਅਤਨਾਮ ਹੈ, ਇੰਡੋਨੇਸ਼ੀਆ ਹੈਗਾ, ਇੱਦਾਂ ਦੇ ਮੁਲਕ ਹੈਗੇ, ਉਸ ਖਾਤਰ ਉਹਨਾਂ ਦਾ ਵੀ ਮਾਹੌਲ ਅਸੀਂ ਇੱਥੇ ਬਣਾਉਣਾ ਹੁੰਦਾ ਉਸ ਤੋਂ ਥੋੜ੍ਹਾ ਜਿਹਾ ਹਾਰਸ਼। ਇਸ ਤਰ੍ਹਾਂ ਹੀ ਹੈ ਫੰਗਸ ਟੈਸਟ ਹੈ, ਅਗਰ ਖੁਦਾ ਨਾ ਖਾਸਤਾ ਫੰਗਸ ਲੱਗਦੀ ਹੈ, ਬਾਲ ਗੰਦੀ ਜਗ੍ਹਾ 'ਤੇ ਚਲਾ ਜਾਂਦਾ ਹੈ, ਉਹ ਬੈਕਟੀਰੀਆ ਅਟੈਕ ਕਰਦਾ ਹੈ, ਉਹਨੂੰ ਵੀ ਅਸੀਂ ਸੰਭਾਲਿਆ ਦਾ ਕਿ ਅਟੈਕ ਤੇ ਕਰੇ ਲੇਕਿਨ ਫੰਗਸ ਨਾ ਲੱਗੇ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਮੱਦੇ ਨਜ਼ਰ ਰੱਖ ਕੇ ਉਹ ਫਿਰ ਪੂਰਾ ਇੱਕ ਮਾਹੌਲ ਬਣਾਉਂਦੇ ਹਾਂ ਇੱਥੇ ਕਿ ਉਹ ਮਾਹੌਲ ਦੇ ਵਿੱਚ ਚੀਜ਼ਾਂ ਨੂੰ ਟੈਸਟ ਕਰਕੇ ਇਸ ਤਰੀਕੇ ਦਾ ਬਾਲ ਬਣਦਾ ਹੈ ਕਿ ਦੁਨੀਆ ਜਿੱਥੇ ਮਰਜ਼ੀ ਚਲਾ ਜਾਏ, ਚਾਹੇ ਉਹ ਗਰਾਊਂਡ ਜਿੱਦਾਂ ਦੀ ਮਰਜ਼ੀ ਹੋਵੇ, ਤਾਂ ਉੱਥੇ ਅੱਲਾ ਦਾ ਸ਼ੁਕਰ ਹੈ, ਇਹਦੇ 'ਤੇ ਕੁਝ ਨਹੀਂ ਹੋਣਾ ਚਾਹੀਦਾ। ਤੁਸੀਂ ਜਿਹੜਾ ਬਾਕੀ ਹੈ ਨਾ ਫਿਰ ਅੱਗੇ ਦੇਖਾਂਗੇ ਕਿ ਜਿਹੜਾ ਅਗਰ ਉਹ ਫਰਜ਼ ਕਰੇ ਬੜੀ ਸਖਤ ਜਗ੍ਹਾ 'ਤੇ ਜਾਂਦਾ ਹੈ ਤਾਂ ਉਹ ਅਸੀਂ ਕਿਵੇਂ ਚੈੱਕ ਕਰਦੇ ਹਾਂ। ਆ ਜਾਓ, ਇਹ ਬੈਗ ਤੁਸੀਂ ਦੇਖਦੇ ਪਏ ਹੋ, ਅਸੀਂ ਇਸ ਤਰੀਕੇ ਨਾਲ ਚੈੱਕ ਕਰਦੇ ਹਾਂ। 30 ਕਿਲੋ ਵਜ਼ਨ ਪਾਇਆ ਦਾ ਜੀ, ਔਰ ਅਗਰ ਜ਼ਮੀਨ ਦੇ ਉੱਤੇ ਕੋਈ ਇੱਦਾਂ ਦੀ ਜ਼ਮੀਨ ਹੈ ਜਿਹੜੀ ਬੜੀ ਹੀ ਖਰਾਬ ਹੈ, ਉਹਦੇ ਉੱਤੇ ਵੀ ਬੈਗ ਨੂੰ ਘਸੀਟਦਾ ਹੈਗਾ ਤੇ ਈਵਨ ਇਹਦਾ ਕੁਝ ਚਲਾ ਕੇ ਅਸੀਂ ਮੇਰਾ 30 ਕਿਲੋਮੀਟਰ ਤੱਕ 25 ਕਿਲੋਮੀਟਰ ਤੱਕ ਜਾਂਦਾ ਹੈ। 25 ਕਿਲੋਮੀਟਰ ਇਹਨੇ ਚੱਲਣਾ ਹੈ ਔਰ ਇਹਦੇ ਬਾਅਦ ਅਗਰ ਇਹਦੇ 'ਚ ਕੋਈ ਚੇਂਜਿਸ ਆਉਂਦੀ ਹੈ ਤਾਂ ਫਿਰ ਅਸੀਂ ਚੈੱਕ ਕਰਦੇ ਹਾਂ। ਲੇਕਿਨ ਡਿਜ਼ਾਈਨ ਇਸ ਤਰ੍ਹਾਂ ਦਾ ਹੋਇਆ ਹੈ ਕਿ ਅਗਰ 25 ਕਿਲੋਮੀਟਰ ਵੀ ਬੜੀ ਹੀ ਮੁਸ਼ਕਲ ਜਗ੍ਹਾ ਦੇ ਉੱਤੇ ਨੂੰ ਘਸੀਟੇਗਾ ਵੀ ਤੇ ਕੁਝ ਨਹੀਂ ਹੋਣ ਲੱਗਾ। ਜਿੰਨਾ ਮਰਜ਼ੀ ਥੱਲੇ ਵੱਟੇ ਰੋੜੇ ਹੋਣ, ਇਹਨੂੰ ਘਸੀਟੀ ਜਾਏ 25 ਕਿਲੋਮੀਟਰ ਤੱਕ ਇਹਨੂੰ ਕੁਝ ਵੀ ਨਹੀਂ ਹੋਣਾ। ਅਲਹਮਦੁਲਿਲਾ, ਵੈਰੀ ਗੁੱਡ ਸਾਹਿਬ। ਇਸ ਤਰ੍ਹਾਂ ਹੀ ਇਹ ਬੈਗ ਹੈਗਾ, ਇਹ ਮਤਲਬ ਤੁਸੀਂ ਲੈ ਕੇ ਜਿਸ ਕੰਧੇ 'ਤੇ ਪਾ ਕੇ ਚੱਲਦੇ ਹੋ ਤੇ ਝਟਕੇ ਲੱਗਦੇ ਨਾ, ਤੇ ਇਹਦੇ 'ਚ ਵੀ ਵਜ਼ਨ ਉਸ ਤਰ੍ਹਾਂ ਹੀ ਪਾਇਆ ਦਾ ਤੇ ਪੂਰਾ ਝਟਕੇ ਦੇ ਨਾਲ ਦੇਖਦੇ ਪਏ ਇਹਨੂੰ। ਅਸੀਂ ਕਹਿੰਦੇ ਜਰਕ ਟੈਸਟ, ਕਿ ਇਹਦਾ ਮਤਲਬ ਕੋਈ ਸਲਾਈ ਸਲੋਈ ਤਾਂ ਨਹੀਂ ਉਧੜਦੀ ਹੈਗੀ, ਕੋਈ ਐਸੀ ਚੀਜ਼ ਨਹੀਂ ਹੁੰਦੀ। ਜਿੱਦਾਂ ਮੈਂ ਪਹਿਲੇ ਗੱਲ ਕਹੀ ਸੀ ਨਾ ਕਿ ਅਸੀਂ ਪ੍ਰੋਡਕਟ ਦੀ ਜਿਹੜਾ ਯੂਜ਼ ਹੈਗਾ ਨਾ, ਉਹਦੀ ਅਖੀਰ ਤੱਕ ਜਾ ਕੇ ਉਹਨੂੰ ਬੜਾ ਹਾਰਸ਼ ਕਰਕੇ ਚੱਲਦੇ ਹਾਂ, ਕੁਆਲਿਟੀ ਚੈੱਕ ਕਰ, ਮਤਲਬ ਉਸ ਲੈਵਲ 'ਤੇ ਜਾ ਕੇ ਉਹਨੂੰ ਚੈੱਕ ਕਰਦੇ ਹਾਂ। ਦੁਨੀਆ ਜਿੱਥੇ ਮਰਜ਼ੀ ਜਾਏ, ਜਿੱਦਾਂ ਦਾ ਵੀ ਭੈੜਾ ਕੁਛ ਸਲੂਕ ਕਰੇ ਉਹਦੇ ਨਾਲ, ਲੇਕਿਨ ਉਹ ਬਚ ਜਾਵੇ। ਵਾਹ ਵਾਹ। ਬਾਲ ਜਿਹੜਾ ਐਸੀ ਜਗ੍ਹਾ 'ਤੇ ਜਾਂਦਾ ਜਿੱਥੇ ਧੁੱਪ ਬਹੁਤ ਜ਼ਿਆਦਾ ਹੈ, ਉਹ ਥੋੜਾ UV ਲਾਈਟ ਬਹੁਤ ਜ਼ਿਆਦਾ ਹੋਣੀ ਹੈ, ਉਹਦੇ ਵਿੱਚ ਫਿਰ ਰੱਖ ਦਿੰਦੇ ਹਾਂ ਕਿ ਅਗਰ ਉਹਦਾ ਖਸਤਾ ਪੂਰੇ ਦੁਪਹਿਰੇ ਵੀ ਬਾਲ ਬਾਹਰ ਵੀ ਪਿਆ ਰਹਿੰਦਾ, ਛੱਡ ਜਾਂਦੇ ਨੇ ਬਾਲ, ਤੇ ਉਹਦੇ ਵਿੱਚ ਕੀੜਾ ਨਾ ਹੋਵੇ, ਉਹਦੀ ਖਰਾਬੀ ਨਹੀਂ ਆਉਣੀ ਚਾਹੀਦੀ। ਵਾਹ, ਠੀਕ ਹੈ ਨਾ। ਇਹ ਅਸੀਂ ਇਹਨੂੰ UV ਟੈਸਟ ਵੀ ਕਹਿੰਦੇ, ਸਨ ਟੈਸਟ ਵੀ ਕਹਿੰਦੇ। ਜ਼ਬਰਦਸਤ। ਇਹ ਜਿਹੜਾ ਹੈਗਾ ਮਟੀਰੀਅਲ ਦਾ ਟੈਸਟ ਹੈ, ਬਾਅਦ ਜਿਹੜੇ ਟਿੱਪੇ ਖਾਂਦਾ ਨਾ ਉਹਦੇ ਉੱਤੇ, ਉਹਦੇ ਨੂੰ ਅਸੀਂ ਬੜਾ ਅਸੀਂ ਹਾਰਸ਼ ਕਰਕੇ ਕਿੰਨੇ ਲੱਖ ਮਤਲਬ ਟਿੱਪਿਆਂ ਨੂੰ ਸਮਝਦੇ ਹਾਂ, ਉਹਦੇ ਵਿੱਚ ਜਿਹੜੇ ਫਲੈਕਸਿਸ ਆਉਣਗੇ ਉਹ ਸਾਰਾ ਅਸੀਂ ਪਹਿਲੇ चेक कर लेंगे। वेरी गुड। अगर बाल ऐसी जगह पे जाता है जहाँ बारिश भी हो रही है तो बारिश के अंदर भी लोग खेल रहे हैं और किसी किसी जगह के ऊपर पानी खड़ा है, तो जब बाल उसके अंदर बैंग करेगा जाके तो पानी ना चुसते, ये उसका जिसे कहते हैं वाटर अपटेक टेस्ट है। वो बाल जो मशीन है वो चेक कर रही है कि बाल की गुलाई, और ये फुली कंप्यूटराइज मशीन है, इसके पीछे एक आर्म लगा हुआ है, और ये
4,500 पॉइंट के ऊपर जाके चेक करता है इसको, वाह इसके कि किसी जगह पे इसकी गुलाई गड़बड़ तो नहीं हो रही, पैरासिटी इसकी चेक की जाती है। जिंदाबाद। ਇਹ ਮਸ਼ੀਨਾਂ ਨੇ ਤੇ ਅਸੀਂ ਚੈੱਕ ਕਰਦੇ ਹਾਂ ਜਿਹੜਾ ਮਟੀਰੀਅਲ ਅਸੀਂ ਇਸਤੇਮਾਲ ਕਰਦੇ ਹਾਂ ਉਹ ਕਿੰਨਾ ਮਜ਼ਬੂਤ ਹੈਗਾ, ਉਹਦੀ ਜਿਹੜੀ ਲੈਮੀਨੇਸ਼ਨ ਅਸੀਂ ਕੀਤੀ ਦੀ ਹੈ ਉਹ ਕਿੰਨੀ ਸਟਰੋਂਗ ਆਪਸ ਵਿੱਚ ਜੁੜੀ ਦੀ ਕਿ ਨਹੀਂ ਜੁੜੀ ਦੀ ਹੈਗੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਟੀਅਰ ਟੈਂਸਾਈਡ ਲੈਮੀਨੇਸ਼ਨ। ਇਸ ਤਰ੍ਹਾਂ ਦੇ ਟੈਸਟ ਹੁੰਦੇ ਨੇ ਇਸ ਲੈਬਾਰਟਰੀ 'ਚ ਕੁੱਲ ਇਸ ਵੇਲੇ मेरा ख्याल 95 ਟੈਸਟ ਹੁੰਦੇ ਪਏ ਨੇ ਡਿਫਰੈਂਟ ਟਾਈਪ ਦੇ ਉੱਤੇ। ਬਾਜ਼ ਮਸ਼ੀਨਾਂ ਜਿਸ ਤਰ੍ਹਾਂ ਮਸ਼ੀਨ ਹੈ ਤੇ 7-8 ਕਿਸਮ ਦੇ ਇਹਦੇ ਟੈਸਟ ਹੁੰਦੇ ਨੇ। ਯਾਨੀ ਸਿਖਾਇਆ ਸਾਹਿਬ ਇੱਕ ਫੁੱਟਬਾਲ ਦੇ 95 ਟੈਸਟ ਹੁੰਦੇ ਨੇ। ਮਤਲਬ ਹੈ ਉਹ ਅਸੀਂ ਕਰ ਸਕਦੇ ਹਾਂ ਜਿਸ ਅਸੀਂ ਡਿਵੈਲਪ ਕਰ ਰਹੇ ਹੁੰਦੇ ਨਾ ਕੋਈ ਚੀਜ਼ ਰਿਸਰਚ ਕਰ ਰਹੇ ਹੁੰਦੇ ਫਿਰ ਹੋ ਸਕਦਾ 95 ਤੋਂ ਜ਼ਿਆਦਾ ਕਰ ਰਹੀ ਹੋਈ ਹੈ। ਸਰ ਤਾਂ ਖਾਇਆ ਸਾਹਿਬ ਇਹਦਾ ਮਟੀਰੀਅਲ ਕੀ ਹੁੰਦਾ ਹੈ? ਉਹ ਬਾਇਓ ਬੇਸਡ ਰੀਸਾਈਕਲਿੰਗ ਉਹ ਸਾਰਾ ਉਸ ਉਹਦਾ ਵਰਲਡ ਕੱਪ ਦਾ ਬਾਲ ਹੈ ਨਾ ਉਹ ਹੈਗਾ ਸੀ ਬਾਇਓ ਬੇਸ ਤੇ ਸਾਈਕਲਿੰਗ ਵਾਲਾ ਜੀ। ਆਮ ਮਟੀਰੀਅਲ ਜਿਹੜਾ ਨਾ ਉਹ ਡਿਫਰੈਂਟ ਮਟੀਰੀਅਲ ਨੇ, ਉਹ 'ਚ ਪੀਯੂ ਹੈ, ਥਰਮੋ ਪੀਯੂ ਹੈਗਾ, ਡਿਫਰੈਂਟ ਕਿਸਮ ਦੇ ਮਟੀਰੀਅਲ ਨੇ ਜਿਹੜੇ ਕਿ ਜਿਹਨੂੰ ਕਹਿੰਦੇ ਇਨਵਾਇਰਨਮੈਂਟ ਫਰੈਂਡਲੀ ਹੈਗੇ ਨੇ। ਅਸੀਂ ਕੋਈ ਇਸ ਤਰ੍ਹਾਂ ਦੀ ਚੀਜ਼ ਇਸਤੇਮਾਲ ਨਹੀਂ ਕਰ ਸਕਦੇ, ਨਾ ਹੀ ਇਸਤੇਮਾਲ ਕਰ ਸਕਦੇ ਹਾਂ ਕਿ ਜਿਹੜੀਆਂ ਇਨਵਾਇਰਨਮੈਂਟ ਨੂੰ ਖਰਾਬ ਕਰਨ। ਜੀ ਜੀ। ਇਸ ਤਰ੍ਹਾਂ ਇਹ ਮਸ਼ੀਨ ਹੈ, ਇਹ ਵਾਲੀ ਉਹ ਜਿਹੜਾ ਜਿਹਨੂੰ ਅਸੀਂ ਕਹਿੰਦੇ ਸੀ ਨਾ ਹਾਰਡ ਗਰਾਊਂਡ ਜਿਹੜੀ ਹੈ ਜੀ ਜੀ, ਉਹ ਥੱਲੇ ਅਸੀਂ ਹਾਰਡ ਗਰਾਊਂਡ ਨੂੰ ਪਾਇਆ ਤੇ ਉੱਤੇ ਮਟੀਰੀਅਲ ਚੱਲਦਾ ਪਿਆ, ਉਹਨੂੰ ਫਿਰ ਦੇਖਦੇ ਹਾਂ ਕਿ ਉਹ ਘਿਸੇਗਾ ਕਿ ਨਹੀਂ ਘਿਸੇਗਾ। ਜੀ ਠੀਕ ਹੈ। ਇਹ ਮਸ਼ੀਨ ਹੈ, ਇਹ ਦੱਸਦੀ ਹੈ ਕਿ ਕਿਸੇ ਮਟੀਰੀਅਲ 'ਚ ਲਚਕ ਕਿੰਨੀ ਹੈਗੀ ਹੈ। ਠੀਕ ਹੈ, ਲਚਕ ਨਾਪਦੀ ਹੈ ਤਾਂ ਕਿ ਜਿਸਲੇ ਬਾਉਂਸ ਕਰਨਾ ਹੈ ਨਾ ਉਹਨੇ ਲਚਕ ਹੋਏਗੀ ਤਾਂ ਬਾਉਂਸ ਦੇਗਾ ਨਾ, ਲੇਕਿਨ ਉਹ ਲਚਕ ਨੂੰ ਫਿਰ ਨਾਪਿਆ ਜਾਂਦਾ ਹੈਗਾ ਕਿਸ ਤਰ੍ਹਾਂ ਕਰਨਾ ਹੈ। ਇਹ ਜ਼ਿਪ ਦਾ ਟੈਸਟ ਹੈਗਾ ਕਿ ਜ਼ਿਪ ਜਿਹੜੀ ਹੈ ਉਹ ਕਿੰਨੀ ਕੁ ਸਟਰੋਂਗ ਹੈ, ਜਿਹੜਾ ਅਸੀਂ ਉਹਦੇ ਚਲਾਉਂਦੇ ਹਾਂ ਬੈਗ ਦੇ ਵਿੱਚ, ਉਹ ਫਿਰ ਤੁਸੀਂ ਸਮਝਦੇ ਆ ਕਿ ਬੈਗ ਨੂੰ ਕੋਈ ਜ਼ਿਆਦਾ ਭਰਦਾ ਪਿਆ ਹੈ ਤੇ ਉਹਦੇ ਈਵਨ ਦੈਨ ਜਿਸਲੇ ਜ਼ਿਪ ਕੋਈ ਬੰਦ ਕਰੇਗਾ ਤੇ ਉਹ ਜ਼ਿਪ ਖਰਾਬ ਨਹੀਂ ਹੋਣ ਲੱਗੀ। ਅੱਲਾ ਦਾ ਸ਼ੁਕਰ ਹੈ ਜੀ ਅਸੀਂ ਇਸ ਸਟੋਰ ਰੂਮ 'ਚ ਹੈਗੇ ਹਾਂ ਜਿੱਥੇ ਮਾਲ ਤਿਆਰ ਹੈਗਾ ਮੁਲਕਾਂ 'ਚ ਜਾਣ ਵਾਸਤੇ। ਇਸ ਲਾਈਨ ਦੇ ਵਿੱਚ ਦੇਖੋ ਜੀ ਜਿਹੜਾ ਮਾਲ ਪਿਆ ਦਾ ਇਹਨੇ ਟਰਕੀ ਜਾਣਾ ਹੈ, ਫਰਾਂਸ ਜਾਣਾ ਹੈ, ਟਰਕੀ ਹੈ, ਫਿਰ USA ਹੈ, ਫਿਰ ਫਰਾਂਸ ਹੈ। ਇਸ ਤਰ੍ਹਾਂ ਮੁਖਤਲਿਫ ਲਾਈਨਾਂ ਦੇ ਵਿੱਚ ਜਿਹੜੇ ਮੁਲਕਾਂ 'ਚ ਮਾਲ ਜਾਣੇ ਆ ਨਾ ਉਹ ਉਹਨਾਂ ਲਾਈਨਾਂ ਦੇ ਵਿੱਚ ਪੈ ਦੇ ਹੈਗੇ, ਉਹਨਾਂ ਦੇ ਆਰਡਰਸ ਦੀ ਤਕਮੀਲ ਕਰਕੇ ਇੱਥੇ ਹੁਣ ਸਟੋਰ ਕਰਤਾ ਹੈ। ਬਿਲਕੁਲ ਇੱਥੋਂ ਹੁਣ ਐਕਸਪੋਰਟ ਹੋਏ, ਇੱਥੋਂ ਐਕਸਪੋਰਟ ਹੋ ਜਾਏ। ਜਿਹੜਾ ਮਾਲ ਪਿਆ ਦਾ ਹੈ ਇਹਦੇ 'ਚ ਈਵਨ ਅਸੀਂ ਚਾਈਨਾ ਐਕਸਪੋਰਟ ਕਰਦੇ ਪਏ, ਦੇਖੋ ਚਾਈਨਾ ਲਿਖਿਆ ਦਾ ਹਾਂ ਜੀ। ਈਵਨ ਪਹਿਲੇ ਚਾਈਨਾ ਤੋਂ ਮਾਲ ਇੱਥੇ ਆਉਂਦਾ ਹੁੰਦਾ ਸੀ, ਹੁਣ ਅੱਲਾ ਦਾ ਇਹਸਾਨ ਹੈ ਕਿ ਅਸੀਂ ਹੁਣ ਇੱਥੋਂ ਹੁਣ ਚਾਈਨਾ ਭੇਜ ਰਹੇ ਹਾਂ, ਇੱਥੋਂ ਅਸੀਂ ਚਾਈਨਾ ਭੇਜਦੇ। ਵਾਹ ਵਾਹ ਸਾਹਿਬੋ, ਅਸੀਂ ਤੁਹਾਨੂੰ ਦੱਸਿਆ ਕਿ ਦੁਨੀਆ ਦੀ ਸਭ ਤੋਂ ਵੱਡੀ ਫੁੱਟਬਾਲ ਬਣਾਉਣ ਵਾਲੀ ਇਹ ਫੈਕਟਰੀ ਜਿਹੜੀ ਹੈ, ਇਸ ਤੋਂ ਇਲਾਵਾ ਖਵਾਜਾ ਸਾਹਿਬ ਦਾ ਇੱਕ ਹੋਰ ਯੂਨਿਟ ਵੀ ਹੈ ਜਿਹਦੇ ਵਿੱਚ ਐਡੀਡਾਸ ਦੇ ਹੀ ਸਪੋਰਟਸ ਬੈਗਸ ਬਣਾਏ ਜਾਂਦੇ ਨੇ। ਖਵਾਜਾ ਸਾਹਿਬ ਦੀਆਂ ਫੈਕਟਰੀਆਂ ਦੇ ਵਿੱਚ 6000 ਸਨਅਤੀ ਕਾਰਕੁਨਾਨ ਜਿਹੜੇ ਨੇ ਉਹ ਕੰਮ ਕਰਦੇ ਨੇ, ਜਿਨ੍ਹਾਂ ਨੂੰ ਅੱਲਾਹ ਪਾਕ ਸੱਚਾ ਸਾਹਿਬ ਖਵਾਜਾ ਸਾਹਿਬ ਦੀ ਵਸਾਤਤ ਦੇ ਨਾਲ ਰੁਜ਼ਗਾਰ ਦੇ ਰਿਹਾ। ਇੱਥੇ 2000 ਬੱਚੀਆਂ ਵੀ ਕੰਮ ਕਰਦੀਆਂ ਨੇ ਔਰ ਤੁਸੀਂ ਦੇਖਿਆ ਕਿ ਸਾਰੀਆਂ ਖਵਾਤੀਨ, ਸਾਰੀਆਂ ਬੱਚੀਆਂ ਜਿਹੜੀਆਂ ਇੱਥੇ ਕੰਮ ਕਰਦੀਆਂ ਨੇ ਉਹ ਕਿਸ ਤਰ੍ਹਾਂ ਹਿਜਾਬ ਦੇ ਵਿੱਚ ਔਰ ਬਾਪਰਦਾ ਹੋ ਕੇ ਫੈਕਟਰੀ ਦੇ ਵਿੱਚ ਕੰਮ ਕਰਦੀਆਂ ਨੇ, ਕਿਸ ਕਦਰ ਫੈਕਟਰੀ ਦੇ ਵਿੱਚ ਨਜ਼ਮੋ ਨਸਕ ਹੈ। ਇਹ ਜਿਹੜਾ ਗੇਟ ਤੁਸੀਂ ਦੇਖ ਰਹੇ ਹੋ, ਖਵਾਜਾ ਸਾਹਿਬ ਨੇ 72 ਬੱਸਾਂ ਲਈਆਂ ਹੋਈਆਂ ਨੇ। ਇਹ ਬੱਸਾਂ ਬੱਚੀਆਂ ਨੂੰ, ਸਨਅਤੀ ਮਜ਼ਦੂਰਾਂ ਨੂੰ, ਲੜਕਿਆਂ ਨੂੰ, ਮਰਦਾਂ ਨੂੰ, ਖਵਾਤੀਨ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਉਠਾਉਂਦੀਆਂ ਨੇ ਤੇ ਇੱਥੇ ਲਿਆ ਕੇ ਖਵਾਤੀਨ ਨੂੰ ਉਤਾਰਿਆ ਜਾਂਦਾ ਹੈ। ਕੰਮ ਕਰਨ ਤੋਂ ਬਾਅਦ ਖਵਾਤੀਨ ਨੂੰ ਇੱਥੋਂ ਫਿਰ ਬੱਸਾਂ ਵਾਲੇ ਲੈ ਕੇ ਡਰਾਈਵਰ ਜਾਂਦੇ ਨੇ ਔਰ ਉਹਨਾਂ ਦੇ ਘਰਾਂ 'ਚ ਪਹੁੰਚਾ ਕੇ ਆਉਂਦੇ ਨੇ। ਰਸਤੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਬੱਚੀ, ਕੋਈ ਖਾਤੂਨ ਕਵੇ ਕਿ ਮੈਨੂੰ ਇੱਥੇ ਲਾ ਦਿਓ, ਉਹਨੂੰ ਨਹੀਂ ਲਾਇਆ ਜਾਂਦਾ। ਯਾਨੀ ਕਿ ਉਹਦੀ ਇੱਜ਼ਤ ਆਬਰੂ ਦਾ, ਉਹਦੇ ਹਮਾ ਕਿਸਮ ਦੇ ਤਹਫੁਜ਼ ਦਾ ਵੀ ਅਹਿਸਾਸ ਔਰ ਸਿਕਿਉਰਿਟੀ ਇਸ ਫੈਕਟਰੀ ਦੇ ਵਿੱਚ ਉਹਦੇ ਮਾਪਿਆਂ ਨੂੰ ਦਿੱਤੀ ਜਾਂਦੀ ਹੈ। ਇਹ ਵੀ ਖਵਾਜਾ ਸਾਹਿਬ ਦੇ ਕਿਰਦਾਰ ਦਾ ਇੱਕ ਬੜਾ ਹੀ ਖੂਬਸੂਰਤ ਪਹਿਲੂ ਹੈ। ਖਵਾਜਾ ਸਾਹਿਬ ਮਾਸ਼ਾਅੱਲਾ ਸਾਰੀ ਫੈਕਟਰੀ ਵੀ ਤੁਸੀਂ ਸਾਨੂੰ ਵਿਜ਼ਿਟ ਕਰਵਾਈ, ਬੜਾ ਤੁਸੀਂ ਸਾਨੂੰ ਵਕਤ ਦਿੱਤਾ, ਬੜੇ ਮਸ਼ਕੂਰ ਹਾਂ ਅਸੀਂ। ਇਹ ਮੇਰੇ ਆਕਾ ਦੱਸੋ ਕਿ ਸਾਡਾ ਜਿਹੜਾ ਇਹ ਫੈਕਟਰੀ ਹੈ ਪੂਰੀ ਦੁਨੀਆ ਦੇ ਵਿੱਚ ਮਾਸ਼ਾਅੱਲਾ ਫੁੱਟਬਾਲ ਬਣਾਉਣ ਵਾਲਾ ਸਭ ਤੋਂ ਵੱਡਾ ਇਦਾਰਾ ਹੈ ਤੇ ਸਾਲਾਨਾ ਅਸੀਂ ਕਿੰਨਾ ਕੁ ਫੁੱਟਬਾਲ ਬਣਾ ਕੇ ਦੁਨੀਆ ਭਰ ਦੇ ਮਮਾਲਕ ਵਿੱਚ ਭਿਜਵਾਉਂਦੇ ਹਾਂ? ਇਸ ਵੇਲੇ ਅੱਲਾ ਦਾ ਸ਼ੁਕਰ ਹੈ ਅਸੀਂ ਕੋਈ 15 ਮਿਲੀਅਨ ਬਾਲ ਬਣਾਉਣੇ ਪਏ, ਦਾ ਮਤਲਬ ਹੈ ਤਕਰੀਬਨ 1.5 ਕਰੋੜ ਬਾਲ ਸਾਲਾਨਾ। ਵਾਹ ਮਾਸ਼ਾਅੱਲਾ। ਇਹਦਾ ਮਤਲਬ ਹੈ ਕਿ ਜ਼ਰੇ ਮੁਬਾਦਲਾ ਵੀ ਬੜਾ ਅੱਲਾਹ ਪਾਕ ਦੇ ਕਰਮ ਨਾਲ ਤੁਸੀਂ ਕਮਾ ਕੇ ਪਾਕਿਸਤਾਨ ਨੂੰ ਦੇ ਰਹੇ ਹੋ। ਤੇ ਖਵਾਜਾ ਸਾਹਿਬ ਇਹ ਫੁੱਟਬਾਲ ਬਣਾਉਣ ਵਾਲੀ ਤਾਂ ਦੁਨੀਆ ਦੀ ਸਭ ਤੋਂ ਵੱਡੀ ਫੈਕਟਰੀ ਹੈ।
ਹੁਣ ਐਕਸਪੋਰਟ ਕਰਨ ਵਾਲੀ ਵੀ ਪਾਕਿਸਤਾਨ ਦੀ ਸਭ ਤੋਂ ਵੱਡੀ ਫੈਕਟਰੀ ਹੈ ਜਾਂ ਉਹਦੇ 'ਚ ਕੀ ਸਾਡਾ ਸਟੇਟਸ ਹੈ? ਸਿਆਲਕੋਟ ਸਾਡੀ ਸਭ ਤੋਂ ਵੱਡੀ ਫੈਕਟਰੀ ਹੈ। ਅੱਛਾ, ਸਿਆਲਕੋਟ ਸ਼ਹਿਰ ਦੇ ਵਿੱਚ ਅਲਹਮਦੁਲਿਲਾ ਐਕਸਪੋਰਟ ਕਰਨ ਵਾਲੀ ਸਭ ਤੋਂ ਵੱਡੀ ਫੈਕਟਰੀ ਹੈ ਵੇ। ਜੀ ਜ਼ਿੰਦਾਬਾਦ ਜੀ। ਤੇ ਖਾਲਸਾ ਸਾਹਿਬ, ਜਿਹੜਾ ਉੱਥੇ ਤੁਹਾਡਾ ਬੋਲਿਆ ਗਿਆ ਸੀ ਜਦੋਂ ਦਿੰਦੇ ਨੇ ਨਾ ਜਨਾਬ ਅਵਾਰਡ ਸਦਾਰਤੀ, ਤੇ ਉੱਥੇ ਪੜ੍ਹ ਕੇ ਦੱਸਦੇ ਨੇ ਕਿ ਇਹਨਾਂ ਦੀਆਂ ਕਿਹੜੀਆਂ ਖਿਦਮਾਤ ਨੇ ਮੁਲਕੀ ਕੌਮੀ ਜਿਨ੍ਹਾਂ ਦੇ ਸਿਲੇ 'ਚ ਇਹਨਾਂ ਨੂੰ ਇਸ ਅਵਾਰਡ ਦੇ ਨਾਲ ਨਵਾਜ਼ਿਆ ਜਾ ਰਿਹਾ। ਤੇ ਉੱਥੇ ਜਨਾਬ ਦੇ ਬਾਰੇ 'ਚ ਕੀ ਕਿਹਾ ਗਿਆ ਸੀ, ਜ਼ਰਾ ਸਾਡੇ ਵਿਊਅਰਸ ਨੂੰ ਪੰਜਾਬੀ 'ਚ ਵੀ ਦੱਸੋ ਨਾ ਜੀ, ਸਾਡੇ ਵਿਊਅਰ ਜਿਹੜੇ ਨੇ ਉਹ ਪੰਜਾਬੀ 'ਚ ਸੁਣਨਾ ਚਾਹੁੰਦੇ ਨੇ। ਦੇਖੋ ਜੀ, ਅੱਲਾ ਦਾ ਸ਼ੁਕਰ ਹੈ ਜਿਹੜੀ ਚੀਜ਼ਾਂ ਉਹਨਾਂ ਨੇ ਕਹੀਆਂ ਸਨ ਉਹਦੇ ਵਿੱਚ ਇਹ ਸੀ ਕਿ ਇਸ ਫੈਕਟਰੀ ਨੇ पिछले 3 वर्ल्ड कप ਦੇ ਬਾਲ ਬਣਾਏ ਹੈਗੇ ਨੇ, ਔਰ ਦੂਸਰਾ ਕਿ ਇਹਨਾਂ ਨੇ ਸਪੋਰਟਸ ਦੇ ਵਿੱਚ ਬੜੀ ਜਿੱਦਤ ਤਰੀਕੇ ਇਖਤਿਆਰ ਕੀਤੇ ਹੈਗੇ ਨੇ। ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਨੇ 2-4 ਮਤਲਬ 1-2 ਮਿੰਟ ਗੱਲਾਂ ਕੀਤੀਆਂ ਸਨ ਉਹਨਾਂ ਨੇ। ਅਲਹਮਦੁਲਿਲਾ। ਲੋ ਜੀ ਸਾਹਿਬੋ, ਅਸੀਂ ਬੜੇ ਹੀ ਮਸ਼ਕੂਰ ਹਾਂ ਖਾਇਆ ਸਾਹਿਬ ਦੇ ਕਿ ਉਹਨਾਂ ਨੇ ਆਪਣੇ ਕੀਮਤੀ ਵਕਤ ਦੇ ਵਿੱਚੋਂ ਸਾਨੂੰ ਬਹੁਤ ਜ਼ਿਆਦਾ ਵਕਤ ਦਿੱਤਾ, ਔਰ ਅਲਹਮਦੁਲਿਲਾ 22-23 ਏਕੜ ਦੇ ਉੱਤੇ ਮੁਹੀਤ ਦੁਨੀਆ ਦੀ ਇਹ ਸਭ ਤੋਂ ਵੱਡੀ ਫੁੱਟਬਾਲ ਬਣਾਉਣ ਵਾਲੀ ਫੈਕਟਰੀ, ਇਹਦਾ ਸਾਨੂੰ ਪੂਰਾ ਵਿਜ਼ਿਟ ਕਰਾਇਆ। ਸੱਚੀ ਗੱਲ ਤਾਂ ਇਹ ਵੇ ਕਿ ਮੈਂ ਮੁਖਤਲਿਫ ਫਲੋਰਸ ਜਿਹੜੇ ਨੇ 3-3 4-4 ਫਲੋਰਸ ਦੇ ਹਾਲ ਨੇ, ਬੜੇ ਵਸੀਓ ਰੀਜ਼, ਔਰ ਮਾਸ਼ਾਅੱਲਾ ਪੂਰੀ ਇੱਕ ਮੁਰੱਬਾ ਥਾਂ ਪੰਜਾਬੀ 'ਚ ਜਿਵੇਂ ਅਸੀਂ ਆਖਦੇ ਹਾਂ ਪੂਰੀ ਮੁਰੱਬਾ 25 ਕਿੱਲੇ 24 ਕਿੱਲੇ ਜਗ੍ਹਾ। ਮੈਂ ਤਾਂ ਫਿਰ ਕੇ ਥੱਕ ਗਿਆ। ਖਾਇਆ ਸਾਹਿਬ ਨੂੰ ਅੱਲਾ ਪਾਕ ਜ਼ਿੰਦਗੀ ਦੇ, ਉਹਨਾਂ ਨੇ ਵੀ ਬਹੁਤ ਸਾਰੇ ਕੰਮ ਸਾਡੀ ਵਜ੍ਹਾ ਤੋਂ ਰੋਕੇ ਨੇ। ਉਹਨਾਂ ਦੇ ਕੁਝ ਫਾਰਨਰ ਕਸਟਮਰਸ ਵੀ ਆਏ ਨੇ, ਉਹਨਾਂ ਵੀ ਖਾਇਆ ਸਾਹਿਬ ਨੂੰ ਮਿਲਣਾ, ਤੇ ਇਸ ਵਾਸਤੇ ਹੁਣ ਲੈਂਦੇ ਹਾਂ ਖਾਇਆ ਸਾਹਿਬ ਕੋਲੋਂ ਇਜਾਜ਼ਤ। ਇਨਸ਼ਾਅੱਲਾ ਜਲਦੀ ਖਾਇਆ ਸਾਹਿਬ ਨੂੰ ਅੱਲਾ ਪਾਕ ਮਜ਼ੀਦ ਕਿਸੇ ਹੋਰ ਵੱਡੇ ਐਵਾਰਡ ਦੇ ਨਾਲ ਨਵਾਜ਼ੇਗਾ, ਤੇ ਅਸੀਂ ਆ ਕੇ ਫਿਰ ਖਾਇਆ ਸਾਹਿਬ ਨੂੰ ਮਿਲਾਂਗੇ, ਤੁਹਾਡੀ ਮੁਲਾਕਾਤ ਖਾਇਆ ਸਾਹਿਬ ਦੇ ਨਾਲ ਕਰਵਾਵਾਂਗੇ, ਤੇ ਬਾਕੀ ਜਿਹੜੇ ਫੈਕਟਰੀ ਦੇ ਹਿੱਸੇ ਰਹਿ ਗਏ ਨੇ ਇਨਸ਼ਾਅੱਲਾ ਉਹ ਅਗਲੀ ਵਾਰੀ ਤੁਹਾਨੂੰ ਜ਼ਰੂਰ ਦਿਖਾਵਾਂਗੇ। ਮੈਂ ਅੱਜ ਥੱਕ ਗਿਆ ਜੀ, ਇਸ ਵਾਸਤੇ ਮੈਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं